ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਸਟੂਡੀਓ ਦੇ ਵਿੱਚ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਤੋਂ ਅਰਸ਼ਦੀਪ ਸਿੰਘ ਜੀ। ਅਰਸ਼ਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਜਕਨ ਜੀ, ਸਾਰਿਆਂ ਸੁਣਨ ਵਾਲੇ ਤੇ ਦੇਖਣ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਵਾਲੇ। ਪੰਜਾਬੀ ਗਰੋਵਰਜ਼ ਦੀ ਆਪਣੀ ਇਹ ਜਿਹੜੀ ਸੰਸਥਾ ਜੋ ਕਿ ਉਹਨਾਂ ਦੇ ਲਈ ਐਡਵੋਕੇਸੀ ਜਿਹੜਾ ਐਕਟਿਵਿਜ਼ਮ ਦੇ ਨਾਲ ਉਹਨਾਂ ਦੇ ਵਿੱਚ ਟੈਕਨੀਕਲ ਤੇ ਖੇਤੀਬਾੜੀ ਸੰਬੰਧਿਤ ਵਿਸ਼ੇਸ਼ ਜਾਣਕਾਰੀ ਨੂੰ ਪਹੁੰਚਾਉਣ ਦੇ ਵਿੱਚ ਮਦਦ ਕਰਦੀ ਆ। ਸਮੂਹ ਪੰਜਾਬੀ ਗਰੋਵਰਜ਼ ਦਾ ਇੱਕ ਸਮੂਹਕ ਗਰੁੱਪ ਆ। ਤੁਸੀਂ ਵੀ ਜੇ ਇਸ 'ਤੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਵੈਬਸਾਈਟ pugusa.com ਦੇ ਉੱਤੇ ਜਾਓ ਜਾਂ ਅਰਸ਼ਦੀਪ ਸਿੰਘ, ਜਸਵੀਰ ਸਿੰਘ ਹੁਣਾਂ ਦੇ ਨਾਲ ਮੈਂਬਰ ਬਣਨ ਦੇ ਲਈ ਕੰਟੈਕਟ ਵੀ ਤੁਸੀਂ ਕਰ ਸਕਦੇ ਹੋ। ਨਾਲ ਹੀ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਐਲਮੰਡ ਬੋਰਡ ਆਫ ਕੈਲੀਫੋਰਨੀਆ ਮੋਡੈਸਟੋ ਨੂੰ, ਜਿਹੜੇ ਕਿ ਸਾਰੇ ਹੀ ਐਲਮੰਡ ਗਰੋਵਰਜ਼ ਦੀ ਮਾਰਕੀਟਿੰਗ ਤੇ ਐਲਮੰਡਸ ਦੀ ਪ੍ਰਮੋਸ਼ਨ ਦੇ ਲਈ ਮੁੱਖ ਤੌਰ ਦੇ ਉੱਤੇ ਕੰਮ ਕਰਦੇ ਨੇ। ਤੇ ਸੋਵਰਨ ਫਾਈਨੈਂਸ਼ੀਅਲ ਵਾਲੇ ਰਿਐਲਟਰ ਅਰਸ਼ਦੀਪ ਸਿੰਘ ਖੇਤੀਬਾੜੀ ਦੀ ਕੋਈ ਜ਼ਮੀਨ ਖਰੀਦਣੀ ਹੈ, ਵੇਚਣੀ ਹੈ, ਕੀ ਸਿਚੁਏਸ਼ਨ ਹੈ ਉਸ ਮਾਰਕੀਟ ਦੀ, ਐਗ ਇੰਡਸਟਰੀ ਦੀ, ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ ਜਾਂ ਫਿਰ ਖੇਤੀਬਾੜੀ ਲਈ ਤੁਸੀਂ ਇਹ ਸਾਰਾ ਕੁਛ ਬਾਏ ਜਾਂ ਖਰੀਦਣਾ ਜਿਹੜਾ ਉਹ ਚਾਹੁੰਦੇ ਹੋ, ਸੈੱਲ ਕਰਨਾ ਚਾਹੁੰਦੇ ਹੋ ਤਾਂ ਅਰਸ਼ਦੀਪ ਸਿੰਘ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਅਰਸ਼ਦੀਪ ਸਿੰਘ ਹੁਣਾਂ ਦਾ ਫੋਨ ਨੰਬਰ ਹੈ 5594516270। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜੇ ਸਪਾਂਸਰ ਕਰਨਾ ਹੈ ਸੰਪਰਕ ਕਰੋ 408-272-5200 ਦੇ ਉੱਤੇ। ਅਰਸ਼ਦੀਪ ਸਿੰਘ, ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਕਰਾਂਗੇ ਖੇਤੀਬਾੜੀ ਨੂੰ ਜਿਹੜਾ ਉਹ ਲੈ ਕੇ। ਕੈਲੀਫੋਰਨੀਆ ਦੀ ਜਿਹੜੀ ਖੇਤੀਬਾੜੀ ਆ ਉਸ ਦੇ ਉੱਤੇ ਕੀ ਲੇਟੈਸਟ ਚੱਲ ਰਿਹਾ, ਕੀ ਅਪਡੇਟਸ ਆ, ਉਹਦੇ ਬਾਰੇ ਵੀ ਜਿਹੜੀ ਉਹ ਕਰਾਂਗੇ। ਐਗ ਮਾਰਕੀਟ ਦੇ ਉੱਤੇ ਵੀ ਜਿਹੜਾ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਜੇ ਬਰੀਫਲੀ ਥੋੜ੍ਹਾ ਜਿਹਾ ਦੱਸੋ, ਇਰਾਨ ਵਾਰ ਦਾ ਓਵਰਆਲ ਐਗ ਇੰਡਸਟਰੀ ਦੇ ਉੱਤੇ ਦੁਨੀਆ ਭਰ ਦੇ ਵਿੱਚ ਖਾਸਾ ਜਿਹੜਾ ਉਹ ਅਸਰ ਪੈ ਰਿਹਾ ਆ। ਤੇਲ ਮਹਿੰਗਾ ਹੋਣ ਦੇ ਨਾਲ ਤਾਂ ਪਹਿਲਾਂ ਹੀ ਸਿਚੁਏਸ਼ਨ ਆਮ ਲੋਕਾਂ ਦੀ ਵੀ ਆ, ਤੇ ਓਬਵੀਅਸਲੀ ਡੀਜ਼ਲ ਬਹੁਤ ਜ਼ਿਆਦਾ, ਉਸ ਤੋਂ ਵੀ ਜ਼ਿਆਦਾ ਮਹਿੰਗਾ ਹੋਇਆ ਉਹਦੀ ਸਿਚੁਏਸ਼ਨ, ਫਰਟੀਲਾਈਜ਼ਰਸ, ਹੋਰ ਵੀ ਕਾਫੀ ਜਿਹੜੀ ਸਮੱਸਿਆ ਸਪਲਾਈ ਚੇਨ ਦੀ ਜਿਹੜੀ ਆਈ ਆ। ਜੇ ਬਰੀਫਲੀ ਤੁਸੀਂ ਇਸ ਦੇ ਵਿੱਚ ਦੱਸਣਾ ਹੋਵੇ ਵੀ ਇਰਾਨ ਕੌਨਫਲਿਕਟ ਦਾ ਕੀ ਅਸਰ ਪੈ ਰਿਹਾ ਐਗ ਦੇ ਉੱਤੇ। ਹਾਂਜੀ, ਨਹੀਂ ਦੇਖੋ, ਸਾਡੇ ਤੇ ਜਿਹੜਾ ਕੈਲੀਫੋਰਨੀਆ ਦੀ ਐਗ ਤੇ ਕਾਫੀ ਜ਼ਿਆਦਾ ਇੰਪੈਕਟ ਪਊਗਾ ਜਾਂ ਪੈ ਗਿਆ ਆਲਰੇਡੀ, ਹੈ ਨਾ, ਵਾਰ ਦਾ। ਅਜੇ ਤਾਂ ਆਪਾਂ ਨੂੰ ਜਿਹੜੇ ਡਾਇਰੈਕਟ ਲੱਗ ਰਹੇ ਆ ਇੰਪੈਕਟ ਵੀ, ਜਿਵੇਂ ਡੀਜ਼ਲ ਦਾ ਰੇਟ ਵੱਧ ਗਿਆ, ਫਰਟੀਲਾਈਜ਼ਰ ਦਾ ਰੇਟ ਵੱਧ ਗਿਆ, ਹੈ ਨਾ, ਤੇ ਉਹ ਲੱਗ ਰਿਹਾ ਵੀ ਇਹ ਇੰਪੈਕਟ ਨੇ ਸਾਡੇ ਤੇ, ਤੇ ਇਹਦੇ ਲੌਂਗ ਲਾਸਟਿੰਗ ਇਫੈਕਟ ਰਹਿ ਜਾਣੇ ਸਾਡੀ ਖੇਤੀ ਲਈ, ਹੈ ਨਾ। ਤੇ ਹਜੇ ਇੰਡਸਟਰੀ ਚੇਂਜ ਹੋ ਜੂ, ਇੰਡਸਟਰੀ 'ਚ ਕਾਫੀ ਵੱਡਾ ਇੰਪੈਕਟ ਰਹੂਗਾ, ਚੀਜ਼ਾਂ ਚੇਂਜ ਹੋ ਜਾਣੀਆਂ। ਜਿਵੇਂ ਕੋਵਿਡ ਨੇ ਬਹੁਤ ਸਾਰੀਆਂ ਚੀਜ਼ਾਂ ਚੇਂਜ ਕਰਤੀਆਂ ਸੀ, ਉਵੇਂ ਹੀ ਜਿਹੜੀ ਹੁਣ ਇਹ ਲੜਾਈ ਹੈ ਇਹਨੇ ਵੀ ਕਾਫੀ ਚੀਜ਼ਾਂ ਬਦਲ ਜਾਣੀਆਂ ਨੇ ਹਮੇਸ਼ਾ ਲਈ, ਹੈ ਨਾ। ਤੇ ਉਹਦੇ 'ਚ ਜਿਵੇਂ ਉੱਥੇ ਆਪਾਂ ਨੂੰ ਪਤਾ ਵੀ ਜਿਹੜੀ ਜ਼ਿਆਦਾ ਹਾਈਡਰੋਕਾਰਬਨ ਆ ਜਾਂ ਜਿਹੜਾ ਤੇਲ, ਡੀਜ਼ਲ, ਕੱਚਾ ਤੇਲ ਸਾਰਾ ਉੱਥੋਂ ਆਉਂਦਾ, 20% ਆਉਂਦਾ ਉੱਥੋਂ, ਹੈ ਨਾ, ਉਹ ਸਟ੍ਰੇਟ ਆਫ ਹਾਰਮੂਜ਼। ਹਾਂ, ਸਟ੍ਰੇਟ ਆਫ ਹਾਰਮੂਜ਼, ਜਿਹੜਾ ਹੁਣ ਜਾਣੀ ਕਿ ਜਿੱਥੇ ਇੰਪੈਕਟ ਪਿਆ ਹੈ, ਡਾਇਰੈਕਟ ਇੰਪੈਕਟ। ਤੇ ਉਸ ਤੋਂ ਬਾਅਦ 'ਚ ਫਿਰ ਆਪਾਂ ਭੁੱਲ ਜਾਂਦੇ ਹਾਂ ਉੱਥੇ ਯੂਰੀਆ ਤੇ ਜਿਹੜਾ ਫਰਟੀਲਾਈਜ਼ਰ ਆ, ਜਿਹੜਾ ਯੂਰੀਆ ਜਿਹੜਾ ਇੱਕ ਇਹੋ ਜਿਹਾ ਇੰਗਰੀਡੀਐਂਟ ਆ ਵੀ ਦੁਨੀਆ 'ਚ ਕਿਤੇ ਵੀ ਖੇਤੀ ਹੁੰਦੀ ਆ ਉੱਥੇ ਲੋੜ ਆ ਉਹਦੀ, ਯੂਰੀਆ ਚਾਹੀਦਾ ਹੀ। ਉਹਦੇ ਦੋ ਸਭ ਤੋਂ ਵੱਡੇ ਐਕਸਪੋਰਟਰ ਹੈਗੇ ਆ ਰਸ਼ੀਆ ਤੇ ਜਿਹੜੇ ਆਪਣੇ ਗਲਫ ਕੰਟਰੀਜ਼ ਦੇ ਆਲੇ ਦੁਆਲੇ ਨਿਕਲਦੇ ਆ, ਠੀਕ ਆ। ਸਭ ਤੋਂ ਵੱਡਾ ਰਸ਼ੀਆ, ਫਿਰ ਇਹ ਹੈ। ਤੇ ਰਸ਼ੀਆ ਵਾਲੀ ਲੜਾਈ ਤੋਂ ਬਾਅਦ 'ਚ ਉਹ ਬਹੁਤ ਜ਼ਿਆਦਾ ਉੱਤੇ ਰਿਸਟ੍ਰਿਕਸ਼ਨ ਲੱਗੀਆਂ ਹੋਈਆਂ ਨੇ, ਠੀਕ ਹੈ ਜੀ। ਤੇ ਹੁਣ ਜਿਹੜੀ ਸਟ੍ਰੇਟ ਆਫ ਹਾਰਮੂਜ਼ ਦੇ ਬੰਦ ਹੋਣ ਜਾਂ ਜਿਹੜਾ ਟ੍ਰੈਫਿਕ ਘਟਿਆ ਉੱਥੇ, ਉਹਦੇ ਨਾਲ ਜਿਹੜੇ ਉੱਥੇ ਦੇ ਫਰਟੀਲਾਈਜ਼ਰ ਤੇ ਵੀ ਡਿਲੇ ਆ ਬਹੁਤ, ਠੀਕ ਹੈ ਜੀ। ਸਪਲਾਈ ਚੇਨ ਤੇ ਅਸਰ ਪੈ ਗਿਆ। ਹਾਂ, ਸੋ ਹੁਣ ਦੇਖਿਓ ਵੀ ਆਹ ਸੀਜ਼ਨ 'ਚ ਸਾਨੂੰ ਇੰਪੈਕਟ ਦਿਖੂਗਾ। ਇਨਪੁਟ ਕਾਸਟ ਆਟੋਮੈਟਿਕਲੀ ਵੱਧ ਗਈ। ਤੁਸੀਂ ਆਪਾਂ ਹਮੇਸ਼ਾ ਪਲਾਨ ਦੀ ਗੱਲ ਕਰਦੇ ਹੁੰਦੇ ਆ, ਤੁਸੀਂ ਜਦੋਂ ਆਉਂਦੇ ਆ ਵੀ ਅਚਨਚੇਤੇ ਹੀ ਰਗੜਾ ਹੀ ਲੱਗ ਗਿਆ ਇੱਕ ਹਿਸਾਬ ਦੇ ਨਾਲ ਕਿਸਾਨਾਂ ਨੂੰ ਵੀ ਜਦੋਂ ਇੰਨੀਆਂ ਚੀਜ਼ਾਂ ਮਹਿੰਗੀਆਂ ਜਿਹੜੀਆਂ ਉਹ ਹੋ ਜਾਣੀਆਂ ਅਚਨਚੇਤੇ। ਹਾਂਜੀ, ਦੇਖੋ, ਨਹੀਂ ਅੱਜ ਰਾਹ ਦੇ ਵਿੱਚ ਆਉਂਦੇ ਹੋਏ ਮੈਂ 99 ਤੇ ਡੀਜ਼ਲ ਦਾ ਪ੍ਰਾਈਸ $7.35 ਦੇਖਿਆ, ਠੀਕ ਹੈ ਜੀ। ਜੇ $7.5 ਨੂੰ ਡੀਜ਼ਲ ਦੀ ਗੇਲਣ ਤੇ ਟਰੈਕਟਰਾਂ 'ਚ ਪੈਣਾ, ਸਾਰੇ ਕਿਤੇ ਪੈਣਾ, ਤੇ ਉਦੋਂ ਬਾਅਦ ਜਿੰਨਾ ਵੀ ਸਮਾਨ ਆਉਣਾ ਖੇਤ, ਜਿੰਨਾ ਵੀ ਸਮਾਨ ਖੇਤੋਂ ਜਾਣਾ, ਸਭ ਚੀਜ਼ ਉਹ ਸਾਰੇ ਡੀਜ਼ਲ ਤੇ ਹੀ ਚੱਲਣੇ। ਸੋ ਇੰਪੈਕਟ ਤਾਂ ਸਾਡੇ ਤੇ ਹੋਣਾ ਬਹੁਤ,
ਹੂੰ, ਤੇ ਇਹਦੇ ਹੁਣ ਆਪਾਂ ਜਿਹੜੀ ਇਹ 'ਚ ਡਿਟੇਲ 'ਚ ਗੱਲ ਕਰਾਂਗੇ, ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਸ਼ੋਅ ਤੋਂ ਪਹਿਲਾਂ, ਹੈ ਨਾ? ਹੂੰ। ਇਹ 'ਤੇ ਆਪਾਂ ਇੱਕ ਪ੍ਰੋਗਰਾਮ ਹੀ ਡੈਡੀਕੇਟ ਕਰਾਂਗੇ, ਹੋਪਫੁਲੀ ਨੈਕਸਟ ਵੀਕ ਵਾਲਾ, ਹੈ ਨਾ? ਵੀ ਉਹਦੇ ਤੇ ਕੀ ਇੰਪੈਕਟ ਪੈ ਹਾਂ, ਰਿਹਾ? ਵੀ ਕੈਲੀਫੋਰਨੀਆ ਦੀ ਖੇਤੀ ਤੇ ਜਿਹੜੇ ਇਸ ਲੜਾਈ ਦੇ ਕੀ ਇੰਪੈਕਟ ਪੈ ਗਏ ਨੇ ਆਲਰੇਡੀ, ਹੁਣ ਪੈ ਰਹੇ ਆ, ਤੇ ਆਉਣ ਵਾਲੇ ਸਮੇਂ 'ਚ ਕਿਹੋ ਜਿਹੇ ਪੈਣਗੇ, ਸੰਭਾਵਿਤ ਤੌਰ ਹੈ ਨਾ? ਤੇ। ਸੋ ਪਰ ਹਾਂ, ਇਹ ਬਹੁਤ ਹੌਟ ਟੌਪਿਕ ਆ ਸਾਡੇ ਲਈ, ਹੂੰ, ਤੇ ਡਾਇਰੈਕਟ ਸੇਲਸ ਨੇ ਮਿਡਲ ਈਸਟ 'ਚ ਕਿੰਨੀਆਂ, ਕੈਲੀਫੋਰਨੀਆ ਐਗ ਦੀਆਂ ਕਾਫੀ ਜ਼ਿਆਦਾ, ਇਕੱਲੇ ਬਦਾਮਾਂ ਦੀ ਵੀ ਮੈਨੂੰ ਲੱਗਦਾ $250 ਮਿਲੀਅਨ ਦੀ ਸੇਲ ਸੀਗੀ ਪਿਛਲੇ ਸਾਲ ਦੀ, ਇਕੱਲੇ ਬਦਾਮਾਂ ਦੀ। ਗਲਫ ਕੰਟਰੀਜ਼ ਹਾਂ, ਔਰ ਤੇ ਸਾਊਦੀ 'ਚ ਜਿਹੜੀ ਬਹੁਤ ਜਾਣ ਦੁਬਈ ਹੋ ਲੱਗ ਕੇ ਗਿਆ। ਜਾਂਦੀ ਹੈ, ਦੁਬਈ ਪੋਰਟ ਤੋਂ, ਹੂੰ, 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 ਠੀਕ ਹੈ ਨਾ? ਹੂੰ, ਤੇ ਫਿਰ ਉਦੋਂ ਬਾਅਦ 'ਚ ਬਾਕੀ ਕਮੋਡਿਟੀਜ਼ ਜਾਂਦੀਆਂ ਨੇ, ਸੋ ਕਾਫੀ ਜ਼ਿਆਦਾ ਇੰਪੈਕਟ ਪਊਗਾ। ਹੂੰ। ਤੇ ਬਾਕੀ ਗੱਲ ਆਪਾਂ ਅਗਲੇ ਹਫ਼ਤੇ ਅਗਲੇ ਵੀਕ ਰੱਖਦੇ ਹਾਂ। ਜਿਹੜਾ ਉਹ ਆਪਾਂ ਵਿਸਥਾਰ ਦੇ ਵਿੱਚ ਜਿਹੜੀ ਇਸ ਦੀ ਗੱਲਬਾਤ ਆ, ਜਿਹੜੀ ਉਹ ਕਰਦੇ ਹਾਂ। ਬਾਕੀ ਮੌਸਮ ਬੜਾ ਖੁਸ਼ਕ ਜਿਹੜਾ ਹੁਣ ਚੱਲ ਰਿਹਾ, ਉੱਦਾਂ ਅੱਜ ਕੱਲ੍ਹ ਦੇ ਵਿੱਚ ਕਹਿੰਦੇ ਆ ਮੀਂਹ ਪੈਣਾ, ਬਾਹਰ ਬੱਦਲ ਗੇੜੀਆਂ ਤਾਂ ਕੱਢੀ ਜਾਂਦਾ, ਪਤਾ ਨਹੀਂ ਵਰਦਾ ਕਿ ਨਹੀਂ ਵਰਦਾ, ਇਹਦਾ ਤਾਂ ਹੁਣ ਆਪਾਂ ਕਹਿ ਨਹੀਂ ਸਕਦੇ, ਪਰ ਲੋੜ ਬਹੁਤ ਹੈ ਇਸ ਟਾਈਮ ਮੀਂਹ ਦੀ। ਹਾਂਜੀ, ਦੇਖੋ ਪਿਛਲੇ 1 ਮਹੀਨੇ ਦੇ ਵਿੱਚ ਕੋਈ ਮੀਂਹ ਨਹੀਂ ਪਿਆ ਗਾ, ਹੂੰ, ਉਹਦਾ ਸਾਡੇ ਤੇ ਬਹੁਤ ਵੱਡਾ ਇੰਪੈਕਟ ਆ। ਸਾਡੀ ਜਿੰਨੇ ਵੀ ਵਧੀਆ ਮੀਂਹ ਦਾ ਸਟਾਰਟ ਸੀਗਾ ਇਸ ਸੀਜ਼ਨ ਦਾ, ਹੂੰ, ਉਹ ਲਗਭਗ ਚਲਿਆ ਗਿਆ ਥੱਲੇ ਹੁਣ, ਨਲ ਹੋ ਗਿਆ ਹਾਂ, ਬੇਸਿਕਲੀ। ਬਿਲੋ ਐਵਰੇਜ ਚੱਲ ਰਹੇ ਆ ਸਾਰੇ ਕਿਤੇ, ਹੂੰ, ਠੀਕ ਹੈ ਜੀ। ਪਰ ਪਿਛਲੇ 2-3 ਸਾਲ ਮੀਂਹ ਚੰਗਾ ਪਿਆ ਕਰਕੇ ਸੋ ਫਾਰ ਜਿਹੜੀ ਓਵਰਆਲ ਬੇਸਨਸ ਦੀ ਸਟੋਰੇਜ ਦੀ ਕੰਡੀਸ਼ਨ ਇੰਨੀ ਮਾੜੀ ਨਹੀਂ ਹੈ। ਹੂੰ। ਤੇ ਪਰ ਹਾਂ, ਇਹ ਜਿਹੜਾ ਅੱਜ ਮੀਂਹ ਆਉਣਾ ਸੀ ਹਜੇ ਤੱਕ ਤਾਂ ਆਇਆ ਨਹੀਂਗਾ, ਤੇ ਮੈਨੂੰ ਪਹਿਲਾਂ ਲੱਗਦਾ 3 ਦਿਨ ਹੁਣ ਕਹਿੰਦੇ, 2 ਦਿਨ ਕਹਿੰਦੇ, ਹੁਣ 3 ਘੰਟੇ ਕਹਿੰਦੇ ਆ, ਹੁਣ ਵੇਖੋ ਵਿੱਚ ਕਿੰਨੇ ਕੁ ਮਿੰਟ ਪੈਂਦਾ ਆ, ਹਾਂ, ਜੇ ਸੋ ਪੈਂਦਾ ਕਿ ਨਹੀਂ। ਉਹਦੇ ਨਾਲ ਕਾਫੀ ਜ਼ਿਆਦਾ ਇੰਪੈਕਟ ਹੋਣਾ ਹੈ। ਹੂੰ, ਤੇ ਦੇਖੋ ਇੱਕ ਮੀਂਹ ਕਈ ਖੇਤਾਂ ਦੇ ਵਿੱਚ $10,000 ਬਿਜਲੀ ਦਾ ਬਿੱਲ ਘਟਾ ਜਾਂਦਾ, ਹੂੰ। ਇੱਕ ਮੀਂਹ ਜਿਹੜਾ, ਇੱਕ ਮੀਂਹ ਦੇ ਨਾਲ ਇੰਨਾ, ਹਾਂਜੀ 1 ਇੰਚ ਮੀਂਹ? ਨਹੀਂ, ਇੱਕ ਮੀਂਹ ਪੈ ਜੇ, ਜਿਵੇਂ ਅੱਜ ਪੈ ਗਿਆ, ਸੋਹਣਾ ਮੀਂਹ ਪੈ ਗਿਆ, ਚਾਹੇ ਕੁਆਟਰ ਇੰਚ ਵੀ ਪੈ ਗਿਆ, ਹੂੰ, ਰਚਵਾ ਤੇ ਮੀਂਹ ਪੈ ਉਹ ਜੇ। ਹਾਂ, ਤੇ ਉਹਦੇ ਨਾਲ ਕੀ ਹੁੰਦਾ, ਫਿਰ ਅਗਲੇ ਹਫ਼ਤਾ 10 ਦਿਨ ਮੋਟਰ ਨਹੀਂ ਚੱਲਦੀ। ਜਿਹੜੇ ਵੱਡੇ ਜਿਵੇਂ ਆਪਣੇ ਹੈਗੇ ਆ 200-300 ਏਕੜ ਵਾਲੇ, ਹੂੰ, ਉਹਨਾਂ ਦਾ ਜੇ $25,000-30,000 ਮਹੀਨੇ ਦਾ ਬਿੱਲ ਆਉਂਦਾ, ਤੇ ਦੇਖ ਲਓ ਵੀ ਤੁਸੀਂ 10 ਦਿਨ ਨਾ ਮੋਟਰ ਚੱਲੀ, ਤੇ ਤਾਂ ਕਿੰਨਾ ਆਪੇ ਹੀ ਫਰਕ ਪੈਣਾ। $10,000 ਬਚ ਗਿਆ। ਹੂੰ, ਸੋ ਕਾਫੀ ਜ਼ਿਆਦਾ ਇੰਪੈਕਟ ਆ, ਮੀਂਹ ਪੈਣਾ ਚਾਹੀਦਾ ਹੁਣ, ਜੇ ਨਹੀਂ ਪੈਂਦਾ ਤਾਂ ਸਾਡੇ ਤੇ ਕਾਫੀ ਜ਼ਿਆਦਾ ਐਤਕੀ ਹੋਰ ਵੀ ਜ਼ਿਆਦਾ ਜਿਹੜੀ ਇਨਪੁਟ ਕਾਸਟ ਵਧਣ ਦੇ ਹੀ ਚਾਂਸ ਲੱਗ ਰਹੇ ਨੇ, ਜਿਸ ਹਿਸਾਬ ਨਾਲ ਆਪਾਂ ਡਰਾਈਏ ਨਾ, ਬਟ ਜਿਵੇਂ ਵੀ ਚੀਜ਼ਾਂ ਆਲੇ ਦੁਆਲੇ ਹੋ ਰਹੀਆਂ ਨੇ, ਉਹਦਾ ਇੰਪੈਕਟ ਆ, ਸਿੱਧਾ ਹੀ ਇੰਪੈਕਟ ਹਾਂ, ਆ। ਸੋ ਬਾਕੀ ਤੁਸੀਂ ਦੇਖਾਂਗੇ ਹੁਣ। ਭੱਜ ਨਹੀਂ ਸਕਦੇ, ਰਿਐਲਿਟੀ ਤੋਂ ਕਿੱਥੇ ਭੱਜ ਲਓਗੇ ਨਾ। ਹਾਂਜੀ, ਉਹਦੇ ਲਈ ਆਪਾਂ ਨੂੰ ਆਪਦੀ ਤਿਆਰੀ ਚਾਹੀਦੀ ਹੈ, ਇਹੀ ਆਪਾਂ ਬਾਰ-ਬਾਰ ਕਹਿੰਦੇ ਹੁੰਦੇ ਹਾਂ। ਹੂੰ, ਇਹ ਹੂੰ, ਚੀਜ਼ਾਂ ਕਦੇ ਵੀ ਹੋ ਸਕਦੀਆਂ, ਲੜਾਈ ਕਦੇ ਵੀ ਲੱਗ ਸਕਦੀ ਹੈ, ਇਨਪੁਟ ਕਾਸਟ ਕੋਈ ਇਹੋ ਜਿਹਾ ਆਈਟਮ ਆ ਉਹ ਬੰਦ ਹੋ ਗਈ, ਕਿਤੇ ਸਪਲਾਈ ਚੇਨ ਡਿਸਟਰਬ ਹੋ ਗਈ, ਹੈ ਨਾ? ਸੋ ਉਹਨਾਂ ਚੀਜ਼ਾਂ ਦਾ ਹੁਣ ਆਪਣੇ ਲਈ ਇੰਪੋਰਟੈਂਸ, ਦੇਖੋ ਜਿਹੜੇ ਬੰਦਿਆਂ ਦੇ ਕੋਲੇ CDFA ਜਾਂ USDA ਦੀਆਂ ਹੈਲਥੀ ਸੋਇਲ ਦੀਆਂ ਗ੍ਰਾਂਟਸ ਨੇ ਹਾਂਜੀ, 3 ਤੋਂ 5 ਸਾਲ ਲਈ, ਜੀ, ਜੀ। ਹੈ ਨਾ? ਦੇਖੋ ਹੁਣ ਉਹਨਾਂ ਤੇ ਇੰਪੈਕਟ ਘੱਟ ਪਊਗਾ। ਹੂੰ, ਇੱਕ ਤਾਂ ਉਹ ਗ੍ਰਾਂਟਸ ਦੇ ਵਿੱਚ ਤੁਹਾਨੂੰ ਪੈਸੇ ਬਚ ਸੇਵ ਹੋ ਜਾਂਦੇ ਜੋ ਤੁਸੀਂ ਆਪ ਕੰਮ ਕਰ ਲੈਂਦੇ ਆ। ਠੀਕ ਹੈ। ਦੂਜਾ 25% ਤੁਹਾਡੀ ਸਿੰਥੈਟਿਕ ਫਰਟੀਲਾਈਜ਼ਰ ਘੱਟ ਲੱਗਦਾ ਜੋ ਤੁਸੀਂ ਕੰਪੋਸਟ ਪਾਉਂਦੇ ਆ, ਕਵਰ ਕ੍ਰੌਪ ਲਾਉਂਦੇ ਆ, ਕਵਰ ਕ੍ਰੌਪ ਕੰਪੋਸਟ ਲਾਉਂਦੇ ਪਾਉਂਦੇ ਆ। ਕੰਪੋਸਟ ਪਾਉਂਦੇ, ਠੀਕ ਹੈ ਜੀ। ਹੂੰ, ਤੇ ਜ਼ਿਆਦਾਤਰ ਨਹੀਂ, ਇਹ ਚੀਜ਼ਾਂ ਪਹਿਲਾਂ ਕੱਟ ਹੋ ਜਾਂਦੀਆਂ ਨੇ ਜਦੋਂ ਬੰਦਾ ਬਜਟ ਕੱਟ ਕਰਦਾ ਵੀ ਇਹ ਨਹੀਂ ਪਾਉਣੀਆਂ, ਪਰ ਕਿਉਂਕਿ ਇਹ ਫੰਡਡ ਨੇ, ਤੁਹਾਨੂੰ ਕਰਨੀ ਪੈਂਦੀ ਹੈ ਪ੍ਰੈਕਟਿਸ, ਸੋ ਉਹਦੇ ਫਾਇਦਾ ਤੇ ਹੋ ਜਾਂਦਾ। ਇੰਪੈਕਟ ਨਹੀਂ ਹੁੰਦਾ, ਹੈ ਨਾ? ਹੂੰ, ਸੋ ਬੈਲੈਂਸ ਆਊਟ ਹੋ ਜਾਂਦਾ। ਹਾਂ, ਸੋ ਇਹੀ ਚੀਜ਼ਾਂ ਇਸੇ ਕਰਕੇ ਆਪਾਂ ਕਹਿੰਦੇ ਹੁੰਦੇ ਹਾਂ ਵੀ ਜਿੰਨੇ ਵੀ ਗ੍ਰਾਂਟਸ ਐਂਡ ਇਨਸੈਂਟਿਵਸ ਨੇ, ਖਾਸ ਕਰਕੇ ਛੋਟੇ ਫਾਰਮਰਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ, ਤੇ ਉਹਨਾਂ ਦੀ ਹੁਣ 3 ਤੋਂ 5 ਸਾਲ ਦੀ ਦੇਖੋ ਸਿਕਿਉਰਿਟੀ ਆ। ਜੇ ਹੁਣ ਇਹ ਲੜਾਈ ਲੱਗਦੀ ਹੈ 3 ਤੋਂ 5 ਸਾਲ ਲੱਗ ਜਾਣੇ ਚੀਜ਼ਾਂ ਨਾਰਮਲਾਈਜ਼ ਹੋਣ, ਉਦੋਂ ਨੂੰ ਉਹ ਫੇਰ ਨਾਰਮਲ ਹੋ ਸਕਦੇ ਆ, ਉਹਨਾਂ ਕੋਲ ਉਹਨਾਂ ਦਾ ਪਲਾਨ ਹੈਗਾ। ਹੂੰ, 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 ਜੀ। ਤੇ ਓਵਰਆਲ ਖੇਤਾਂ ਦੇ ਕੀ ਰੁਝੇਵੇਂ ਚੱਲ ਰਹੇ ਆ ਇਸ ਟਾਈਮ? ਰਜੇਵੇਂ ਹੁਣ ਤਾਂ ਫੁੱਲ ਬਿਜ਼ੀ ਹੈ ਜੀ ਸਾਰੇ, ਕੋਈ ਪਾਣੀ ਲਾ ਰਿਹਾ, ਕੋਈ ਡ੍ਰਿਪ ਚੈੱਕ ਕਰ ਰਿਹਾ, ਕੋਈ ਕਿਤੇ ਚੱਲ ਰਿਹਾ, ਹੈ ਨਾ? ਹੂੰ, ਹੂੰ, ਸੰਤਰਿਆਂ ਦੀ ਜਿਹੜੀ ਅਖੀਰਲੀ ਹਾਰਵੈਸਟ ਹੋ ਰਹੀਆਂ ਨੇ ਮੈਂਡਰਨ ਦੀਆਂ, ਉਹ ਹੂੰ, ਲਗਭਗ ਖਤਮ ਤੇ ਹੀ ਆ, ਪਰ ਅਪ੍ਰੈਲ 'ਚ ਹੋ ਜੂਗੀ ਠੀਕ ਹੈ। ਮੈਂਡਰਨ ਦੀ ਸਾਰੀ ਖਤਮ, ਹੈ ਨਾ? ਤੇ ਉਦੋਂ ਬਾਅਦ 'ਚ ਫਿਰ ਆਪਾਂ ਜਿਹੜੇ ਰੈਗੂਲਰ ਆਪਣੇ ਦੂਜੀਆਂ ਕ੍ਰੌਪਸ 'ਚ ਚਲੇ ਜਾਣਾ, ਬਲੂਬੇਰੀ, ਪੀਚਸ, ਗ੍ਰੇਪਸ, ਹੌਲੀ-ਹੌਲੀ, ਜਾਂ ਫਿਰ ਲੇਟਰ ਔਨ ਸਮਰ ਦੇ ਐਂਡ ਤੱਕ ਨਟਸ ਤੇ ਪਰ ਅੱਜ ਕੱਲ੍ਹ ਜੇ ਦੇਖੀ ਜਾਵੇ ਹਾਰਵੈਸਟ ਤਾਂ ਇਕੱਲੀ ਸੰਤਰਿਆਂ ਦੀ ਹੋ ਰਹੀ ਆ, ਪਰ ਇਰੀਗੇਸ਼ਨ ਦਾ ਬਹੁਤ ਪਾਣੀ ਚੱਲ ਰਿਹਾ ਹੁਣ ਦੱਬ ਕੇ। ਇੱਕ ਦੱਬ ਕੇ। ਮੀਂਹ ਵੀ ਨਹੀਂ ਪਿਆ ਤੇ ਟੈਂਪਰੇਚਰ ਹਾਈ ਹੋ ਗਏ, ਤੁਸੀਂ ਸਪਰਿੰਗ ਦਾ ਮਿਸ ਹੀ ਹੋ ਗਈ। ਸਪਰਿੰਗ ਮੈਸੀ ਹੋ ਗਈ ਐਤਕੀ, ਸਹੀ ਗੱਲ ਆ। ਸਿੱਧਾ ਹੀ ਆ ਨਾ, ਸਮਝ ਹੀ ਆ ਗਈ ਸਿੱਧਾ ਹੁਣ। ਬਿਲਕੁਲ। ਯਾ ਤੇ ਆਬਵੀਅਸਲੀ ਜਿਹੜਾ ਸਪਰਿੰਗ ਦੇ ਵਿੱਚ ਅਰਸ਼ਦੀਪ ਸਿੰਘ ਜਿਹਦਾ ਬਿਜਲੀ ਕਹਿ ਲਓ ਵੀ ਉਹ ਜਿਹੜੀ ਬਚਤ ਹੋ ਜਾਂਦੀ ਸੀਗੀ, ਉਹ ਬਿੱਲ ਉਨੇ ਹੀ ਵੱਡੇ ਆ ਜਾਣੇ ਆ। ਬਿਲਕੁਲ ਨਹੀਂ, ਬਿਜਲੀ ਦਾ ਬਿੱਲ ਹੁਣ ਸਭ ਤੋਂ ਵੱਡੀ ਇਨਪੁਟ ਕਾਸਟ ਆ। ਅੱਜ ਦਿਨੇ ਵੀ ਇੱਕ ਮੀਟਿੰਗ 'ਚ ਸੀਗਾ ਮੈਂ, ਉੱਥੇ ਇਹੀ ਗੱਲ ਚੱਲ ਰਹੀ ਸੀਗੀ ਵੀ ਜਿਹੜੀ ਗਰੋਅਰਸ ਦੀ ਜਿਹੜੀ ਲੌਂਗ ਟਰਮ ਸਰਵਾਈਵੇਬਿਲਿਟੀ ਦੀ, ਹਾਂਜੀ। ਹੈ ਨਾ? ਤੇ
ਉਹ ਕਹਿੰਦੇ ਅਸੀਂ, ਉਹ ਇੱਕ ਬੰਦਾ ਸੀਗਾ ਮੀਟਿੰਗ 'ਚ, ਉਹ ਕਹਿੰਦਾ ਵੀ ਬਹੁਤ ਚਿਰ ਦੇ ਅਸੀਂ ਇਨਵੋਲਵ ਹਾਂ ਖੇਤੀ 'ਚ। ਮੈਂ ਕਿਹਾ ਵੀ ਖੇਤੀ 'ਚ ਇਨਵੋਲਵ ਹਾਂ, ਬਟ ਤੁਹਾਨੂੰ ਰਿਐਲਿਟੀ ਨਹੀਂ ਪਤਾ ਹੁੰਦੀ ਜੀ, ਚੀਜ਼ਾਂ ਬਹੁਤ ਚੇਂਜ ਹੋ ਗਈਆਂ। ਤੇ ਉਹ ਮੈਨੂੰ ਕਹਿੰਦਾ ਵੀ ਗਿਵ ਮੀ ਐਨ ਐਗਜ਼ਾਮਪਲ। ਮੈਂ ਐਗਜ਼ਾਮਪਲ ਤੈਨੂੰ ਇਹ ਦਿੰਦਾ ਵੀ ਇਰੀਗੇਸ਼ਨ ਸਿਸਟਮ ਜਦੋਂ ਅੱਗੇ 10 ਸਾਲ ਪਹਿਲਾਂ 15 ਸਾਲ ਪਹਿਲਾਂ ਡਿਜ਼ਾਈਨ ਹੁੰਦੇ ਸੀ, ਉਹ ਐਨਰਜੀ ਕਾਸਟ ਉਹਨਾਂ ਦਾ ਕੋਈ ਫੈਕਟਰ ਨਹੀਂ ਹੁੰਦਾ ਸੀਗਾ ਡਿਜ਼ਾਈਨ ਕੰਸੀਡਰੇਸ਼ਨ 'ਚ। ਠੀਕ ਹੈ, ਅਸੀਂ ਜਿਹੜੀ ਇਰੀਗੇਸ਼ਨ ਡਿਜ਼ਾਈਨ ਕਰਦੇ ਸੀ ਬੰਦੇ, ਉਹਨਾਂ ਦਾ ਇਹ ਜ਼ੋਰ ਲੱਗਿਆ ਹੁੰਦਾ ਸੀ ਵੀ ਗਰੋਅਰ ਦੇ ਘੱਟ ਤੋਂ ਘੱਟ ਪੈਸਿਆਂ 'ਚ ਕਿਵੇਂ ਇਰੀਗੇਸ਼ਨ ਸਿਸਟਮ ਖੜਾ ਕਰਨਾ। ਮੈਂ ਕਿਹਾ ਜਿਹੜਾ ਅੱਜ ਤੇ ਗਾਹਾਂ ਵਾਲਾ ਫਿਊਚਰ ਵਾਲਾ ਇਰੀਗੇਸ਼ਨ ਸਿਸਟਮ ਬਣੂਗਾ, ਉਹਦੇ 'ਚ ਇਰੀਗੇਸ਼ਨ ਸਿਸਟਮ ਦੀ ਕਾਸਟ ਸੈਕੰਡਰੀ ਹੋਊਗੀ, ਪ੍ਰਾਇਮਰੀ ਫੰਕਸ਼ਨ ਹੋਊਗਾ ਵੀ ਇਹਦਾ ਐਨਰਜੀ ਕਾਸਟ ਕਿਵੇਂ ਘਟਾਉਣੀ ਹੈ ਇਰੀਗੇਸ਼ਨ ਸਿਸਟਮ। ਤੇ ਪਾਣੀ ਘੱਟ ਕਿੱਦਾਂ ਲਾ ਕੇ ਪੂਰਾ ਲੈਣਾ ਫਲ ਤੇ ਘੱਟ ਤੋਂ ਘੱਟ ਬਿਜਲੀ ਖਰਚ ਕੇ। ਵੀ ਕੱਲ ਨੂੰ ਗਰੋਅਰ ਸੋਲਰ ਲਵਾ ਲਵੇ, ਇਰੀਗੇਸ਼ਨ ਸਿਸਟਮ ਉਹਦਾ ਪੁਰਾਣੇ ਹਿਸਾਬ ਨਾਲ ਡਿਜ਼ਾਈਨ ਹੈ, ਉਹਨੂੰ ਕੀ ਫਾਇਦਾ ਹੋਣਾ? ਕੋਈ ਨਹੀਂ। ਉਹਦਾ ਸਿਸਟਮ ਐਡਾ ਵੱਡਾ ਹੋਣਾ ਚਾਹੀਦਾ ਵੀ 8 ਘੰਟੇ 'ਚ ਉਹਦਾ ਸਾਰਾ ਇਰੀਗੇਟ ਹੋਵੇ, ਤਾਂ ਕਿ ਜਦੋਂ ਸੂਰਜ ਨਿਕਲਦਾ, ਸੋਲਰ ਚੱਲਦਾ, ਉਦੋਂ ਉਹਦੀ ਸਾਰੇ ਇਰੀਗੇਸ਼ਨ ਹੋ ਜਾਏ, ਨਾ ਕਿ ਉਹਨੂੰ 16 ਘੰਟੇ ਚਲਾਉਣੀ ਪਵੇ। ਫਿਰ ਤਾਂ ਸੋਲਰ ਲਵਾਇਆ ਨਾ ਲਵਾਇਆ ਇੱਕੋ ਹੀ ਬਰਾਬਰ। ਉਹਦੇ ਲਈ ਕੀ ਆ? ਉਹਦੇ ਲਈ ਪੰਪ ਵੱਡਾ ਪਾਊਗਾ, ਪਾਈਪ ਦਾ ਸਾਈਜ਼ ਵੱਡਾ ਹੋਊਗਾ, ਸਾਰਾ ਕੁਝ ਵੱਡਾ ਹੋਊ। ਮੈਂ ਕਿਹਾ ਵੀ ਇਹ ਚੀਜ਼ਾਂ ਹੁਣ ਤੁਸੀਂ ਰਿਅਲਾਈਜ਼ ਨਹੀਂ ਕਰਦੇ, ਤੁਸੀਂ ਕਹਿੰਦੇ ਵੀ ਸਾਨੂੰ ਪਤਾ। ਇਹ ਤਾਂ ਬੰਦੇ ਉਹੀ ਦੱਸ ਸਕਦੇ ਆ ਜਿਹੜੇ ਗਰਾਊਂਡ ਤੇ ਕੰਮ ਕਰਦੇ ਆ ਵੀ ਕੀ ਤਬਦੀਲੀਆਂ ਆ ਗਈਆਂ ਨੇ, ਟ੍ਰਾਂਜੀਸ਼ਨ ਚ ਤੇ ਕੀ ਤੁਹਾਨੂੰ ਸੋਚਣੀਆਂ ਪੈਣੀਆਂ। ਨਹੀਂ, ਸਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਅਰਸ਼ਦੀਪ ਸਿੰਘ, ਚਰਚਾ ਦੇਖੋ ਲੰਮੇ ਸਮੇਂ ਤੋਂ ਜਿਹੜੀ ਚੱਲ ਰਹੀ ਆ ਲੈਂਡ ਫੈਲੋ ਕਰਨ ਦੀ, ਜਾਂ ਕਹਿ ਲਓ ਵੀ ਟ੍ਰਾਂਜੀਸ਼ਨ ਨੂੰ ਜਿਹੜਾ ਉਹ ਲੈ ਕੇ, ਆਪਣੀ ਕਮਿਊਨਿਟੀ ਦੇ ਜਿਹੜੇ ਖੇਤੀਬਾੜੀ ਵਾਲੇ ਆ ਬਹੁਤੇ ਜਿਹੜੇ ਆ, ਉਹ ਆਈ ਥਿੰਕ ਐਲਮੰਡ, ਸੌਗੀ, ਪਿਸਤਾ, ਸੰਤਰੇ, ਇਹ ਕੁਛ ਕੁ ਜਿਹੜੀਆਂ ਕ੍ਰੌਪ ਦੀਆਂ ਕਮੋਡਿਟੀਜ਼ ਆ ਉਹਦੇ ਵਿੱਚ ਹੈਗੇ ਆ। ਹੁਣ ਥੋੜ੍ਹੇ ਥੋੜ੍ਹੇ ਆਪਾਂ ਦੇਖਦੇ ਹਾਂ ਵੀ ਸਬਜ਼ੀਆਂ ਸੁਬਜ਼ੀਆਂ ਵਾਲੇ ਪਾਸੇ ਨੂੰ ਕੁਛ ਕੁ ਜਿਹੜੇ ਕਿਸਾਨ ਆ ਉਹ ਆਉਣ ਲੱਗੇ ਹੋਏ ਆ। ਹੁਣ ਵਿਕਲਪ ਕੀ ਆ? ਇਹ ਹੁਣ ਪਾਣੀ ਦਾ ਜਿਹੜਾ ਸਿਗਮੇ ਦੇ ਕਰਕੇ ਜਿਹੜਾ ਰੌਲਾ ਆ, ਉਹ ਕਹਿੰਦੇ ਵੀ ਨਹੀਂ ਜੀ ਇੰਨਾ ਹੀ ਪਾਣੀ ਤੁਸੀਂ ਲਾ ਸਕਦੇ ਆ। ਇਹ ਇਨਫੋਰਮੇਸ਼ਨ ਹੈ ਕਿਤੇ? ਪਤਾ ਕਿੱਥੋਂ ਕੀਤਾ ਜਾ ਸਕਦਾ ਵੀ ਜੇ ਕੋਈ ਨਵਾਂ ਵੀ ਆ ਰਿਹਾ ਆ ਇਸ ਦੇ ਵਿੱਚ ਜ਼ਮੀਨ ਲੈ ਰਿਹਾ ਆ, ਪਾਣੀ ਦੀ ਸਿਚੁਏਸ਼ਨ ਤਾਂ ਓਬਵੀਅਸਲੀ ਆਪਾਂ ਕਿੰਨੀ ਵਾਰੀ ਗੱਲ ਕੀਤੀ ਵੀ ਡੂਅਲ ਸੋਰਸ ਹੋਣਾ ਚਾਹੀਦਾ, ਵੀ ਸਰਫੇਸ ਵਾਟਰ ਵੀ ਅੰਡਰਗਰਾਊਂਡ ਵਾਲਾ ਵੀ, ਉਹ ਦੋਨੋਂ ਚੀਜ਼ਾਂ ਹੋਣ ਤਾਂ ਫਾਇਦਾ ਆ। ਪਰ ਪਾਣੀ ਦੀ ਹੁਣ ਜਦੋਂ ਲਿਮਿਟ ਹੋ ਜਾਂਦੀ ਤਾਂ ਫਿਰ ਆਪਸ਼ਨਸ ਕੀ ਰਹਿ ਜਾਂਦੀਆਂ? ਜੇ ਤੁਸੀਂ ਇਹ ਰੈਗੂਲਰ ਇੱਦਾਂ ਦੇ ਕ੍ਰੌਪ ਨਹੀਂ ਲਾ ਸਕਦੇ ਤਾਂ ਫਿਰ ਉਹਦੀ ਜਗ੍ਹਾ ਦੇ ਉੱਤੇ ਕੀ ਆਪਸ਼ਨ ਨੇ, ਕੀ ਲਾਇਆ ਜਾ ਸਕਦਾ ਹੈ? ਹਾਂਜੀ, ਇਹ ਨਾ ਜਿਹੜਾ ਕੁਐਸਚਨ ਆ, ਹੁਣ ਮੇਰੇ ਰੀਅਲ ਸਟੇਟ ਦੇ ਵਿੱਚ ਇਨਵੋਲਵ ਹੋਣ ਹੋਰ ਵੀ ਜ਼ਿਆਦਾ, ਜਾਣੀ ਕਿ ਉਹ ਇਸ ਟੌਪਿਕ ਤੇ ਕੁਐਸਚਨ ਆਉਂਦੇ ਨੇ, ਹੈ ਨਾ। ਪਹਿਲਾਂ ਵੀ ਇਸ ਜਿਹੜੇ ਟੌਪਿਕ ਤੇ ਕੁਐਸਚਨ ਬਹੁਤ ਜ਼ਿਆਦਾ ਆਉਂਦੇ ਹੁੰਦੇ ਸੀਗੇ, ਹੈ ਨਾ, ਵੀ ਜਿਵੇਂ ਕੀ ਲਾਇਆ ਜਾਵੇ, ਹੈ ਨਾ, ਜਾਂ ਕਹਿੰਦਾ ਵੀ ਬਦਾਮ ਹੀ ਬਦਾਮ ਲੱਗੇ ਪਏ ਆ, ਜਿਵੇਂ ਆਪਾਂ ਕਹਿੰਦੇ ਹਾਂ, ਹੈ ਨਾ। ਜਾਂ ਅਗਲਾ ਕਹਿੰਦਾ ਸੀਗਾ ਵੀ ਯਾਰ ਸੰਤਰੇ ਲਾਉਣੇ ਚਾਹੀਦੇ, ਸੰਤਰੇ ਹੀ ਲਾਈ ਜਾਂਦੇ ਨੇ ਸਾਰੇ ਪੱਟ ਕੇ। ਜਦੋਂ ਇੱਕ ਜਣਾ ਇੱਕ ਚੀਜ਼ ਕਰਦਾ ਫਿਰ ਉਹੀ ਹੋਪ ਤੁਰਦੇ ਆ। ਸੋ ਉਹ ਜਨਰਲ ਜੀਆਂ ਸਟੇਟਮੈਂਟਸ ਨੇ। ਮੈਨੂੰ ਕਈ ਜਿਹੜੇ ਸੋ ਕਾਲ ਆਪਣੇ ਐਕਸਪਰਟਸ ਨੇ, ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ ਵੀ ਮੈਂਡਰਿਨ ਨਹੀਂ ਲਾਉਣੇ ਚਾਹੀਦੇ, ਮੈਂਡਰਿਨ ਹੀ ਲੱਗੀ ਜਾਂਦੇ ਆ, ਟੈਂਜਰੀ ਨਹੀਂ ਲੱਗੀ ਜਾਂਦੇ, ਹੈ ਨਾ। ਠੀਕ ਹੈ। ਤੇ ਮੈਨੂੰ, ਆਪਾਂ ਨੂੰ ਵੀ ਹੁਣ ਉਨੀ ਕੀ ਨੌਲੇਜ ਸੀਗੀ ਜਿੰਨੀ ਸੀਗੀ ਆਪਾਂ ਮੰਨ ਲੈਂਦੇ ਸੀ ਬੰਦੇ ਸਾਰੇ, ਹੈ ਨਾ, ਇਸ ਕੰਮ ਵਾਲੇ ਨੇ, ਸੋ ਠੀਕ ਆ ਗੱਲ, ਹੈ ਨਾ। ਤੇ ਪਰ ਮੈਨੂੰ ਐਂ ਲੱਗਦਾ ਵੀ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਲੋਕ ਇੱਕ ਐਂ ਦਿੰਦੇ ਨੇ ਨਾ, ਉਹ ਬਸ ਮਤਲਬ ਇੱਕ ਜਨਰਲੀ ਗੱਲ ਜੀ ਹੁੰਦੀ ਆ। ਆਪਾਂ ਜਿਵੇਂ ਕੋਈ ਕਿਸੇ ਵੀ ਚੀਜ਼ ਨੂੰ ਜਨਰਲਾਈਜ਼ ਕਰ ਦਿੰਦੇ ਹਾਂ, ਹੈ ਨਾ, ਡਾਟੇ ਤੋਂ ਬਗੈਰ। ਹਾਂ, ਐਗਜ਼ੈਕਟਲੀ, ਮੈਂ ਉੱਥੇ ਜਾਣਾ ਚਾਹੁੰਦਾ ਸੀ। ਤੇ ਵੀ ਡੇਟਾ ਨਹੀਂ ਆਪਾਂ ਉਸ ਚੀਜ਼ 'ਚ ਕਰਦੇ, ਉਹਦਾ ਐਨਾਲਿਸਿਸ ਨਹੀਂ। ਹਾਂ, ਆਪਾਂ ਕਹਿੰਦੇ ਜਿਵੇਂ ਹੁਣ ਵੀ ਜਿਹੜੇ ਆਮ ਹੀ ਹੁਣ ਗੱਲ ਚੱਲਦੀ ਆ ਵੀ ਜਿਹੜੇ ਇਲੀਗਲ ਆਉਂਦੇ ਨੇ ਉਹ ਕ੍ਰਿਮੀਨਲ ਬਹੁਤ ਨੇ, ਇਹ ਉਹ, ਹੈ ਨਾ। ਪਰ ਉਹ ਆਪਾਂ ਡੇਟੇ ਦੀ ਨਹੀਂ ਗੱਲ ਕਰਦੇ ਵੀ ਕਿੰਨੇ ਕੁ ਲੋਕਾਂ ਦੇ ਆਏ ਨੇ, ਕਿੰਨੇ ਕੁ ਉਹਦੇ 'ਚ ਕ੍ਰਿਮੀਨਲ ਰੈਕਡ ਹੈਗਾ ਬਾਏ ਡੇਟਾ, ਹੈ ਨਾ। ਹੋ ਸਕਦਾ ਉਹ ਘੱਟ ਹੋਵੇ, ਵੱਧ ਹੋਵੇ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੰਪੋਰਟੈਂਟ ਨੇ ਜਦੋਂ ਆਪਾਂ ਕਿਤੇ ਵੀ ਗੱਲ ਕਰਦੇ ਹਾਂ, ਕਿਤੇ ਨਾ ਕਿਤੇ ਕੋਈ ਸਟੇਟਮੈਂਟ ਦਿੰਦੇ ਹਾਂ। ਤੇ ਉਵੇਂ ਜਿਹੜਾ ਤੁਸੀਂ ਕੁਐਸਚਨ ਪੁੱਛਿਆ, ਇਹਦਾ ਆਨਸਰ ਇਸੇ 'ਚ ਹੀ ਆ ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੀ ਕੁ, ਜਾਣੀ ਕਿ ਉਹ ਕ੍ਰੌਪ ਲੱਗੀ ਹੋਈ ਆ, ਕਿੰਨੀ ਕੁ ਲੱਗ ਰਹੀ ਆ, ਹਾਂ, ਕੀ ਉਹਦਾ ਭਾਅ। ਦੋ ਚੀਜ਼ਾਂ ਇੰਪੋਰਟੈਂਟ ਨੇ ਸਾਡੇ ਲਈ, ਕਿੰਨੀ ਲੱਗੀ ਹੋਈ ਆ ਤੇ ਕਿਸ ਰੇਟ ਤੇ ਵਿਕ ਰਹੀ ਹੈ। ਤੇ ਆਉਣ ਵਾਲੇ ਸਮੇਂ 'ਚ ਉਹ ਵੱਧ ਰਹੀ ਆ, ਹਰੇਕ ਸਾਲ ਘਟ ਰਹੀ ਆ, ਤੇ ਡਿਮਾਂਡ ਕਿੱਥੇਗਾ। ਇਹੀ 3-4 ਚੀਜ਼ਾਂ ਹੁੰਦੀਆਂ ਨੇ ਜੇ ਆਪਾਂ, ਹੈ ਨਾ, ਇੰਨਾ ਕਿ ਆਪਾਂ ਪਤਾ ਕਰ ਸਕਦੇ ਹਾਂ। ਕੱਲ ਨੂੰ ਜੇ ਕੋਈ ਚੀਜ਼ ਚੇਂਜ ਹੋ ਜਾਂਦੀ ਆ, ਜਿਵੇਂ ਕੋਵਿਡ ਆ ਗਿਆ ਸੀਗਾ, ਉਹਦਾ ਕਿਸੇ ਨੂੰ ਨਹੀਂ ਪਤਾ ਸੀ, ਲੜਾਈ ਲੱਗ ਗਈ, ਕਿਸੇ ਨੂੰ ਨਹੀਂ ਪਤਾ, ਹੈ ਨਾ। ਉਹਦੇ ਲਈ ਤਾਂ ਆਪਾਂ ਇਹ ਵੀ ਵਰਸਟ ਕੇਸ ਸਿਨੈਰੀਓ ਲਈ ਪ੍ਰੀਪੇਅਰ ਕਰਕੇ ਰੱਖ ਸਕਦੇ ਹਾਂ, ਪਰ ਉਹ ਕੀ ਹੋਊਗਾ ਉਹਦਾ ਨਹੀਂ ਆਪਾਂ ਨੂੰ ਪਤਾ। ਅੰਦਾਜ਼ਾ ਨਹੀਂ। ਹੁਣ
ਇੱਕ ਸੋਚਦੇ ਸੀ ਯੂਕਰੇਨ ਵਾਲੀ, ਹੁਣ ਤਾਂ ਹਾਂਜੀ ਈਰਾਨ ਵਾਲੇ ਪਾਸੇ ਦੋਹਰੀ ਹੋ ਗਈ ਹੁਣ ਤਾਂ ਕੰਮ। ਹਾਂਜੀ ਦੂਰੀ ਹੁਣ ਤਾਂ ਹੋਰ ਵੀ ਕਈ ਲੱਗਦਾ ਵੀ ਹੋਰ ਲੱਗ ਜਾਣੀਆਂ ਨੇ ਹਨਾ। ਆਪਸ 'ਚ ਗਲਫ ਵਾਲੇ ਨਾਲ ਲੜ ਪੈਣ। ਹਾਂ ਗਲਫ ਵਾਲੇ ਜਾਂ ਕਿਊਬਾ ਕ੍ਰਾਈਸਿਸ ਆ ਇੱਧਰਲੇ ਪਾਸੇ ਜਾਂ ਹਨਾ ਵੈਨੇਜ਼ੁਏਲਾ ਨਹੀਂ ਲੱਗੀ ਲੱਗ ਕੇ ਹਟ ਗਈ। ਕਿੰਨੀਆਂ ਕੰਟਰੀਆਂ ਗਲਫ ਵਾਲੇ ਜਿਹੜੇ ਮਿਡਲ ਈਸਟ ਇਨਵੋਲਵ ਨੇ ਲੜਾਈ 'ਚ, ਸੋ ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਉਹਨਾਂ ਦਾ ਪਤਾ ਨਹੀਂ ਨਾ ਹੁੰਦਾ। ਤੇ ਸੋ ਜਿਹੜੀ ਮੇਰੇ ਹਿਸਾਬ ਨਾਲ ਆਪਾਂ ਜਿਹੜੀ ਚੀਜ਼ ਦੱਸ ਸਕਦੇ ਹਾਂ ਉਹ ਇਹੀ ਆ ਵੀ ਤੁਸੀਂ ਇਹ ਦੇਖੋ ਵੀ ਕੈਲੀਫੋਰਨੀਆ ਦੀ ਖੇਤੀ ਦੇ ਵਿੱਚ ਵੀ ਕਿਹੜੀ ਚੀਜ਼ਾਂ ਲੱਗੀਆਂ ਨੇ, 10 ਕਿਹੜੀਆਂ ਕ੍ਰਾਪਸ ਨੇ, ਕਿਹੜੀਆਂ ਆਪਾਂ ਕਰਨਾ ਚਾਹੁੰਦੇ ਹਾਂ ਤੇ ਉਹ ਕਿੰਨੇ ਏਕੜੇ 'ਚ ਕਿਹੜੀਆਂ ਨੇ ਇਸ ਟਾਈਮ ਟੌਪ 10 ਕ੍ਰੌਪਸ ਜੇ ਕੈਲੀਫੋਰਨੀਆ ਦੀ ਆਪਾਂ ਗੱਲ ਕਰੀਏ? ਦੇਖੋ ਜਿਹੜੀ ਕੈਲੀਫੋਰਨੀਆ ਦੀ ਆਪਾਂ ਖੇਤੀਬਾੜੀ ਦੀ ਗੱਲ ਕਰੀਏ ਨਾ, ਆਪਾਂ ਕ੍ਰਾਪਸ ਤੋਂ ਬਿਨਾਂ ਵੀ ਜੇ ਗੱਲ ਕਰਨੀ ਜੀ, ਮਤਲਬ ਜਿਹੜਾ ਉਹ ਕਹਿੰਦੇ ਭੂਮਿਕਾ ਬੰਨਣੀ ਹੋਵੇ ਤਾਂ ਭੂਮਿਕਾ ਆਪਣੇ ਕੋਲ 24 ਮਿਲੀਅਨ 23.5 ਮਿਲੀਅਨ ਏਕੜ ਲੈਂਡ ਆ ਕੈਲੀਫੋਰਨੀਆ ਦੇ ਅੰਡਰ ਐਗ, ਜਿਹੜੀ ਆਪਾਂ ਐਗ 'ਚ ਹੋ ਸਕਦੀ ਹੈ। ਓਕੇ ਠੀਕ ਹੈ ਜੀ, ਤੇ ਉਹਦੇ 'ਚ ਆਪਾਂ 8 ਮਿਲੀਅਨ ਤੇ ਖੇਤੀ ਕਰਦੇ 23 ਦੇ ਵਿੱਚੋਂ 8 ਤੇ। ਹਾਂਜੀ ਬਾਕੀ ਕੋਈ ਰੇਂਜ ਲੈਂਡ ਆ, ਕੋਈ ਖਾਲੀ ਪਈ ਆ ਜਾਂ ਹਨਾ ਪਾਣੀ ਨਹੀਂ ਹੈ ਵਟਐਵਰ ਦਾ ਰੀਜ਼ਨ ਦਾ ਉਹਦੇ ਵਧਣਾ ਤਾਂ ਨਹੀਂ ਨੰਬਰ? ਨਹੀਂ ਇਹ ਤਾਂ ਘਟੂਗਾ, ਇਹ ਤਾਂ ਸਿਗਮਾ ਨੇ ਪਾਣੀ ਦੇ ਕਰਕੇ ਤਾਂ ਇਹ ਨੰਬਰ ਵਧਣ ਦਾ ਤਾਂ ਕੋਈ ਚਾਂਸ ਨਹੀਂ। ਸਿਗਮਾ ਨੇ ਨੰਬਰ 6 ਤੋਂ 7 ਮਿਲੀਅਨ ਦੇ ਵਿੱਚ ਲੈ ਆਉਣਾ ਹੋਰ 10 ਸਾਲਾਂ 'ਚ ਸ਼ਰਿੰਕ ਹੋ ਜਾਣੀ ਹੈ, ਸ਼ਰਿੰਕ ਹੋਣੀ ਹੈ। ਹਾਂ 15% ਲੈਂਡ ਹੋਰ ਸ਼ਰਿੰਕ ਹੋ ਜੂਗੀ ਤੇ ਸੋ ਉਹਦੇ 'ਚੋਂ 8 ਮਿਲੀਅਨ ਲਾਓ ਵੀ ਜੇ ਅੱਜ 8 ਮਿਲੀਅਨ ਤੇ ਖੇਤੀ ਆ ਤਾਂ ਜਿਹੜੀ ਟੋਟਲ ਫਾਰਮਸ ਦੀ ਜਿਹੜੀ ਐਗ ਦੀ ਰਿਸਿਟਸ ਆ 2024 ਦੀਆਂ 61.2 ਬਿਲੀਅਨ ਡਾਲਰ ਦੀਆਂ। ਸੋ ਆਪਣੀ 61 ਬਿਲੀਅਨ ਡਾਲਰ ਦੀ ਇੰਡਸਟਰੀ ਯਾਨੀ ਮੋਟੇ ਤੌਰ ਪਰ ਈਅਰਲੀ ਐਨੂਅਲ 60 ਬਿਲੀਅਨ ਲਾ ਲਓ ਮੋਟੇ 60 ਬਿਲੀਅਨ ਡਾਲਰ ਐਗ ਜਨਰੇਟ ਕਰਦੀ ਆ ਕੈਲੀਫੋਰਨੀਆ ਦੀ ਜੀਡੀਪੀ 'ਚ। ਕੈਲੀਫੋਰਨੀਆ ਜੀਡੀਪੀ 'ਚ 60 ਬਿਲੀਅਨ 8 ਮਿਲੀਅਨ ਏਕੜ ਨੇ ਟੋਟਲ ਲੈਂਡ ਵਾਲੇ ਹਨਾ। ਹੁਣ 61 ਮਿਲੀਅਨ ਦੇ ਵਿੱਚ 61 ਬਿਲੀਅਨ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਇੰਡਸਟਰੀ ਆਉਂਦੀ ਡਾਲਰ ਵਾਈਜ਼ ਗੱਲ ਕਰੀਏ ਜੇ ਆਪਾਂ ਹਨਾ, ਡਾਲਰ ਵਾਈਜ਼ ਵੀ ਏਕਰੇਜ ਵਾਈਜ਼ ਡੇਅਰੀ ਸਭ ਤੋਂ ਹਜੇ ਵੱਡੀ ਇੰਡਸਟਰੀ ਹੈ। ਡਾਲਰ ਵਾਈਜ਼ ਕਿ ਏਕੜ ਵਾਈਜ਼? ਦੋਨੋਂ ਦੇ ਹਿਸਾਬ ਨਾਲ। ਹਾਂਜੀ 1.7 ਮਿਲੀਅਨ 17 ਲੱਖ ਏਕੜ ਤੇ ਹਜੇ ਵੀ ਡੇਅਰੀ ਲੈਂਡ ਹੈਗੀ ਹੈ ਕੈਲੀਫੋਰਨੀਆ 'ਚ। ਅੱਛਾ ਠੀਕ ਹੈ ਜੀ, ਏਕੜ। ਹਾਂ ਜੀ ਚ ਆਪਾਂ ਪਿਓਰ ਡੇਅਰੀ ਆ ਜਿੱਥੇ ਇਹ ਨੀਗਾ ਵੀ ਜਿੱਥੇ ਕੈਟਲਸ ਐਂਡ ਉਹ ਨਹੀਂ, ਜਿੱਥੇ ਦੁੱਧ ਵਾਲਾ ਹੀ ਕੰਮ ਕੱਲਾ ਹੀ। ਹਾਂ ਤੇ ਉਹਦੇ 'ਚ 8 ਉਹਦੇ ਵਿੱਚ ਮਤਲਬ ਜਿਹੜੇ ਪੈਸਚਰ ਲੈਂਡਸ ਉਹ ਸਾਰਾ ਗਿਣਿਆ ਜਾਂਦਾ ਹੈ ਵੀ ਜਿਹੜਾ ਉਹਦੇ ਲਈ ਗਾਵਾਂ ਦੇ ਲਈ ਜੋ ਉਗਾਇਆ ਜਾਂਦਾ ਉਹ ਚੀਜ਼ 17 ਲੱਖ ਅਲਫਾ ਲੱਗਦਾ ਸਾਰਾ ਉਹ ਡੇਅਰੀ ਨੂੰ ਸਪੋਰਟ ਕਰਦਾ, ਉਹ ਸਾਰੀ ਲੈਂਡ ਉਹਦੇ ਅੰਡਰ ਆਉਂਦੀ। ਠੀਕ ਹੈ, ਜਿਹੜੀ ਵੀ ਲੈਂਡ ਡੇਅਰੀ ਨੂੰ ਸਪੋਰਟ ਕਰਦੀ ਹੈ ਤੇ ਉਹ 8.6 ਬਿਲੀਅਨ ਡਾਲਰ ਡੇਅਰੀ ਜਨਰੇਟ ਕਰਦੀ ਹੈ ਜੀ। ਸਭ ਤੋਂ ਵੱਡੀ ਕਮੋਡਿਟੀ ਕੈਲੀਫੋਰਨੀਆ ਦੀ ਖੇਤੀ ਦੀ ਡੇਅਰੀ ਹੈ। ਠੀਕ ਹੈ ਜੀ। ਠੀਕ ਹੈ, ਕੈਲੀਫੋਰਨੀਆ ਐਗ। ਠੀਕ ਹੈ, ਤੇ ਇਹ 17 ਲੱਖ ਏਕੜ ਤੇ ਹੈਗਾ ਜਿਵੇਂ ਆਪਾਂ ਕਿਹਾ 1.7 ਮਿਲੀਅਨ ਤੇ ਆ ਗਿਆ। ਠੀਕ ਹੈ ਜੀ, ਆਊਟ ਆਫ 8 ਅਪਰੋਕਸੀਮੇਟਲੀ 8 ਮਿਲੀਅਨ। ਤੇ ਦੂਜੇ ਨੰਬਰ ਤੇ ਜਿਹੜਾ ਆ ਜਾਂਦਾ ਉਹ ਹੈਗਾ ਜੀ ਆਲਮੰਡਸ। ਠੀਕ ਹੈ, ਡਾਲਰ ਵਾਈਜ਼ ਵੀ ਤੇ ਏਕਰੇਜ ਵਾਈਜ਼। ਠੀਕ ਹੈ ਠੀਕ ਹੈ, ਤੇ ਆਲਮੰਡ ਆਲਮੋਸਟ 1.4 ਮਿਲੀਅਨ ਏਕੜ ਤੇ ਲੱਗੇ ਹੋਏ ਨੇ ਹੁਣ 1.3 13.5 ਯਾਨੀ ਕਿ 13,80,000 ਏਕੜ ਹੈਗਾ 1.38 ਮਿਲੀਅਨ ਡਾਲਰ 14 ਹੀ ਲਾਓ ਚਲੋ 1.4 ਮਿਲੀਅਨ ਏਕੜ ਤੇ ਆਲਮੰਡ ਲੱਗੇ ਹੋਏ ਆ। ਠੀਕ ਹੈ, ਠੀਕ ਹੈ ਜੀ, ਤੇ ਉਹਦੇ ਚੋਂ ਜਿਹੜੇ ਸਾਰੇ ਅਫਕੋਰਸ ਨਹੀਂ ਹੁੰਦੇ ਗੇ ਪ੍ਰੋਡਕਸ਼ਨ 'ਚ ਨਹੀਂ ਹੁੰਦੇ ਕੋਈ ਨਵਾਂ ਲੱਗਿਆ ਕੋਈ ਪੁਰਾਣਾ ਲੱਗਿਆ ਤੇ ਮੈਨੂੰ ਲੱਗਦਾ ਵੀ 60% ਦੇ ਨੇੜੇ ਪ੍ਰੋਡਕਸ਼ਨ ਤੇ ਹੈਗੇ ਆ ਤੇ ਬਾਕੀ 40% ਹਜੇ ਬੇਰਿੰਗ ਏਕਰੇਜ ਨਹੀਂ ਹੈਗੀ ਜਿਨ੍ਹਾਂ ਨੇ ਹਜੇ ਪ੍ਰੋਡਕਸ਼ਨ 'ਚ ਆਊਗੇ ਟਾਈਮ ਆਊਗਾ ਤੇ ਉਵੇਂ ਉਹ ਇਸ ਜਿਹੜੀ ਆਲਮੰਡ ਦੀ ਡਾਲਰ ਵਾਈਜ਼ ਗੱਲ ਕਰੀਏ ਆਪਾਂ ਤਾਂ ਇਹ 5.6 ਬਿਲੀਅਨ ਡਾਲਰ ਦੀ ਇੰਡਸਟਰੀ ਪਿਛਲੇ ਸਾਲ ਦੀ ਨੰਬਰ ਸੀਗੇ ਜਿਹੜੇ 2024 ਦੇ ਸੌਰੀ। ਠੀਕ ਹੈ, 5.6 ਬਿਲੀਅਨ ਡਾਲਰ। ਉਹਦੇ ਨਾਲੋਂ 3 ਬਿਲੀਅਨ ਘੱਟ ਆ ਡੇਅਰੀ ਨਾਲ। 3 ਬਿਲੀਅਨ ਘੱਟ ਆ ਤੇ ਏਕੜੇ ਤਕਰੀਬਨ ਬਰਾਬਰ ਆ, ਜ਼ਿਆਦਾ ਨਹੀਂ ਫਰਕ। ਥੋੜਾ ਹੀ ਫਰਕ ਆ। ਹਾਂ ਉਹ 1.7 ਮਿਲੀਅਨ ਸੀ 1.4 3 ਲੱਖ ਏਕੜ ਘੱਟ ਆ। ਠੀਕ ਹੈ, ਸੋ ਡੇਅਰੀ ਤੇ ਆਲਮੰਡ ਜਿਹੜੇ ਬੇਸਿਕਲੀ ਮੈਜੋਰਟੀ 'ਚ ਲੈ ਜਾਂਦੇ ਸਾਰਾ ਕੁਝ ਹੀ ਵੱਡੀ ਏਕਰੇਜ ਦੇ ਹਿਸਾਬ ਤੇ ਜੇ ਤੁਸੀਂ ਰਲਾ ਕੇ ਦੇਖੋ ਵੀ 3 ਮਿਲੀਅਨ ਏਕੜ ਤਾਂ ਇਹਨਾਂ ਦੋਨਾਂ 'ਚ ਹੀ ਨਿਕਲ ਗਈ। ਦੋਨਾਂ 'ਚ ਹੋ ਗਿਆ ਆਊਟ ਆਫ 8 5 ਰਹਿ ਗਏ। ਹਾਂ ਬਾਕੀ 5 ਦੇ ਵਿੱਚ ਫਿਰ ਕਿੰਨੀਆਂ ਨੇ ਮੈਨੂੰ ਲੱਗਦਾ ਪਿਸਤਾ, ਸੰਤਰਾ, 40-45 ਜਿਹੜੀਆਂ ਕਮਰਸ਼ੀਅਲ ਤੌਰ ਤੇ ਕ੍ਰਾਪਸ ਲੱਗਦੀਆਂ ਨੇ ਉਹ ਨੇ ਕੈਲੀਫੋਰਨੀਆ 'ਚ ਹਨਾ। ਸੋ ਆਲਮੰਡ ਲੱਗੇ ਵੀ ਆਪਾਂ ਨੂੰ ਦਿੰਦੇ ਵੀ ਆ, ਖਾਸ ਕਰਕੇ ਵੈਲੀ ਦੇ ਵਿੱਚ ਬਹੁਤ ਆਲਮੰਡ ਲੱਗੇ ਹੋਏ। ਜੀ ਜੀ।
ਤੇ ਇਹਨਾਂ ਦੀ ਗਰੋਸ ਘਟਦੀ ਵੱਧਦੀ ਰਹਿੰਦੀ ਥੋੜੀ, ਜਿਵੇਂ ਪਿਛਲੀ ਵਾਰੀ ਦੀ ਟੋਟਲ ਕ੍ਰੌਪ ਜਿਹੜੀ ਹੁਣ 25 6 ਆ ਗਈ 25 ਦੀ, ਉਹ 'ਚ 2.6 ਬਿਲੀਅਨ ਪਾਉਂਡ ਹੋਏ ਆ, ਹਨ। ਭਾਰਤ ਦੇ ਤੌਰ ਹਾਂ, ਤੇ ਸੋ ਐਤਕੀ ਜਿਹੜੀ ਰਿਸੈਟਸ ਹੋਊਗੀ ਮੈਨੂੰ ਲੱਗਦਾ ਜ਼ਿਆਦਾ ਹੋਣਗੀਆਂ। ਜੁਲਾਈ ਨਾਲ ਥੋੜ੍ਹਾ ਜਿਹਾ ਕੰਮ ਖਰਾਬ ਕਰ ਜੇ, ਪਰ ਰੇਟ ਐਤਕੀ ਠੀਕ ਲੱਗਦੇ ਸੀ, ਸਟਰੋਂਗ ਲੱਗਦੇ ਸੀ ਪਿਛਲੇ ਸਾਲ ਜਿਹੜੇ ਗਏ ਨੇ। ਮੁਕਾਬਲੇ ਹਾਂ 2024 ਦੇ ਮੁਕਾਬਲੇ। ਸੋ ਇਹ ਇੰਡਸਟਰੀ ਜਿਹੜੀ ਪੀਕ ਤੇ ਮੈਨੂੰ ਲੱਗਦਾ 7 ਬਿਲੀਅਨ ਤੋਂ ਵੀ ਉੱਪਰ ਦੀ ਰਹੀ ਹੈ ਕਿਸੇ ਟਾਈਮ ਤੇ। ਹਾਂ, ਤੇ ਉਦੋਂ ਤਾਂ ਇਹ ਵੀ ਰੇਟ ਬਹੁਤ ਸੀਗਾ, ਤੇ ਪਰ ਉਦੋਂ ਏਕਰੇਜ ਘੱਟ ਸੀਗੀ, ਪ੍ਰੋਡਕਸ਼ਨ 'ਚ ਏਕਰੇਜ ਘੱਟ ਸੀਗੀ। ਤੇ ਸੋ ਆਲਮੰਡ ਹਜੇ ਵੀ ਜਿਹੜੀ ਜ਼ਿਆਦਾ ਫੇਮਸ ਕ੍ਰੌਪ ਆਪਣੇ ਆਮ ਦੇਖਦੇ ਆ ਆਪਣੇ ਖਾਸ ਕਰਕੇ ਪੰਜਾਬੀ ਗਰੋਵਰਸ 'ਚ ਕਾਫੀ ਫੇਮਸ ਆ ਇਹ। ਹਾਂਜੀ। ਤੇ ਪੰਜਾਬੀ ਗਰੋਵਰਸ ਆਲਮੋਸਟ 25% ਮੈਨੂੰ ਲੱਗਦਾ ਵੀ ਚੌਥਾ ਹਿੱਸਾ ਆਲਮੰਡ ਦਾ ਗਰੋ ਪੰਜਾਬੀ ਕਰਦੇ ਨੇ ਟੋਟਲ। ਅੱਛਾ, ਹਾਂਜੀ 25% ਆਲਮੰਡ ਦਾ। ਹਾਂ, ਹਿਊਜ ਨੰਬਰ। ਇਹ ਸਭ ਤਕਰੀਬਨ ਤੋਂ ਵੱਡਾ ਪਰਸੈਂਟੇਜ ਆ ਜਿਵੇਂ ਇੱਕ ਕਮਿਊਨਿਟੀ ਦੇ ਵਾਈਜ਼ ਦੇਖਿਆ ਜਾਵੇ, ਮੈਨੂੰ ਲੱਗਦਾ ਪਹਿਲੇ ਟੌਪ ਪਹਿਲੇ ਤੇ ਚਲੋ ਜਿਹੜੇ ਇੱਥੇ ਤੇ ਜੱਦੀ ਪੁਰਾਣੇ ਬਸਤੀ ਆ। ਲੋਕ ਰਹਿੰਦੇ ਨੇ ਉਹ ਹੋਣਗੇ, ਹਾਂ, ਦੂਜੇ ਤੇ ਪੰਜਾਬੀ ਹੋਣੇ ਚਾਹੀਦੇ ਮੈਨੂੰ ਲੱਗਦਾ। ਤੇ ਆਲਮੰਡ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਆ। ਗ੍ਰੇਪਸ ਦੇ ਵਿੱਚ ਫਿਰ ਵੀ ਘੱਟ, ਗ੍ਰੇਪਸ ਆਪਣੇ ਸੈਨੋਕਿਨ ਵੈਲੀ 'ਚ ਇੱਥੇ ਇਸ ਏਰੀਏ 'ਚ ਹੀ ਆ, ਨਾਰਥ 'ਚ ਘੱਟ ਆ ਉਹ ਜਿਹੇ। ਹਾਂਜੀ ਉੱਥੇ ਹੈ ਨਹੀਂ। ਤੇ ਪਰ ਆਲਮੰਡ ਇੱਕ ਇਹੋ ਜਿਹੀ ਕ੍ਰੌਪ ਆ ਜਿਹੜੀ ਦੋਨੇ ਪਾਸੇ। ਅੱਛਾ, ਹੁਣ ਮਤਲਬ ਹੁਣ ਆਲਮੰਡ ਨੂੰ ਤਾਂ ਮਤਲਬ ਕਿਉਂਕਿ ਪਾਣੀ ਬਹੁਤ ਚਾਹੀਦਾ ਆ, ਉਹ ਸਾਰੇ ਅਲਫਾ ਨੂੰ ਵੀ ਬਹੁਤ ਪਾਣੀ ਚਾਹੀਦਾ ਹੁੰਦਾ ਆ। ਇਹ ਦੋਨੋਂ ਵਾਟਰ ਕੰਜ਼ਿਊਮ ਜਿਹੜੀਆਂ ਆ ਕੰਜ਼ੰਪਸ਼ਨ ਵਾਲੀਆਂ ਜਿਹੜੀਆਂ ਜ਼ਿਆਦੀਆਂ ਕ੍ਰੌਪਸ ਆ। ਹੁਣ ਪਾਣੀ ਦੇ ਮੁੱਦੇ ਦੇ ਵਿੱਚ ਇਹ ਆ ਵੀ ਫਿਰ ਵਿਕਲਪ ਜਿਹੜਾ ਉਹ ਬਚਦਾ ਕਿ ਬੈਕ ਟੂ ਮਾਈ ਕੁਐਸਚਨ ਵੀ ਵਿਕਲਪ ਬਚਦਾ ਕੀ ਹੈ ਇਸ ਤੋਂ ਇਲਾਵਾ ਕੀ ਜਿਹੜਾ ਉਹ ਫਿਰ ਲਾਇਆ ਜਾ ਸਕਦਾ ਜਿਹਦੇ ਪਾਣੀ ਦੀ ਮੰਗ ਘੱਟ ਹੋਵੇ ਜਿਸ ਫਸਲ ਦੀ। ਹਾਂਜੀ, ਇੱਕ ਤਾਂ ਦੇਖੋ ਜਿਹੜਾ ਬੈਲੈਂਸ ਥੋੜ੍ਹਾ ਜਿਹਾ ਟਿਲਟ ਹੋ ਗਿਆ ਪੁਰਾਣੇ ਸਮੇਂ। ਹੁਣ ਤੀਜੀ ਵੱਡੀ ਕ੍ਰੌਪ ਦੀ ਜੇ ਆਪਾਂ ਗੱਲ ਕਰੀਏ, ਆਪਾਂ ਕੀਤੀ ਨਹੀਂ, ਹਜੇ ਟੱਚ ਨਹੀਂ ਕੀਤਾ, ਪਰ ਉਹ 8 ਲੱਖ ਏਕੜ ਤੇ ਗ੍ਰੇਪਸ। ਅੱਛਾ ਜੀ। ਗ੍ਰੇਪਸ ਦੀ ਜਿਹੜੀ ਪਾਣੀ ਦੀ ਕੰਜ਼ੰਪਸ਼ਨ ਆ ਉਹ ਘੱਟ ਆ ਕਾਫੀ ਐਜ਼ ਕੰਪੇਅਰ ਟੂ ਆਲਮੰਡਸ। ਤੇ ਚਲੋ ਅਲਫਾ ਤੱਕ ਤਾਂ ਸਾਰਿਆਂ ਦੀ ਘੱਟ ਹੋਣੀ ਹੈ ਨਾ। ਤੇ ਇਹ ਲੱਗਦੇ ਵੀ ਇਹ ਜਿਹੜੇ ਦੋਨੇ ਤਿੰਨੇ ਆਈਟਮਾਂ ਨੇ ਇਹ ਵੈਲੀ 'ਚ ਬਹੁਤ ਲੱਗਦੀਆਂ ਜਿੱਥੇ ਪਾਣੀ ਦਾ ਇਸ਼ੂ ਆ। ਜੇ ਹੁਣ ਐਜ਼ ਕੰਪੇਅਰ ਟੂ ਆਪਾਂ ਕਰ ਲਈਏ ਲੈਟਸ ਦੀ ਗੱਲ ਕਰ ਲਈਏ, ਲੈਟਸ 5ਵੀਂ ਸਭ ਤੋਂ ਵੱਡੀ ਕ੍ਰੌਪ ਆਉਂਦੀ ਹੈ, ਆਲਮੋਸਟ 2.5 ਲੱਖ ਏਕੜ ਤੇ ਲੱਗੀ ਆ, ਹੈ ਨਾ। 3.6 ਬਿਲੀਅਨ ਦੀ ਐਨੂਅਲ ਸੇਲਸ ਆ, ਬਟ ਉਹ ਵੈਲੀ 'ਚ ਨਹੀਂ ਲੱਗਦੀ, ਘੱਟ ਲੱਗਦੀ। ਠੀਕ ਹੈ, ਤੇ ਉਸੇ ਪਾਣੀ ਜਿੱਥੇ ਜ਼ਿਆਦਾ ਉੱਥੇ ਲੱਗਦੇ ਆ, ਸੋ ਉਹਨਾਂ ਦਾ ਇੰਪੈਕਟ ਉਹਨਾਂ ਨਹੀਂ ਆ। ਹੁਣ ਜਿਹੜੀ ਆਪਾਂ ਕੁਐਸਚਨ ਆਪਾਂ ਪੁੱਛਦੇ ਹਾਂ ਵੀ ਕੀ ਲਾਈਏ, ਹੈ ਨਾ, ਗੱਲ ਤਾਂ ਇੱਥੋਂ ਸ਼ੁਰੂ ਹੋਈ ਸੀ, ਹੈ ਨਾ। ਕੀ ਲਾਈਏ ਫਿਰ ਹੁਣ ਇਹ ਹੈ ਵੀ ਜਿਹੜੀ ਤਾਂ ਲੈਸ ਵਾਟਰ ਇੰਟੈਂਸਿਵ ਕ੍ਰੌਪਸ ਨੇ ਆਪਾਂ ਨੂੰ ਉਹਨਾਂ ਕਨੀ ਧਿਆਨ ਦੇਣਾ ਚਾਹੀਦਾ। ਜਿਵੇਂ ਇੱਕ ਆਪਸ਼ਨ ਅਗਾਵੇ ਆ। ਅੱਛਾ, ਹੈ ਨਾ। ਗ੍ਰੇਪਸ ਤੇ ਹੁਣ ਪੈਸੇ ਨਹੀਂ ਵੱਜਦੇ ਕਿ ਨਹੀਂ ਤਾਂ ਬੰਦਾ ਗ੍ਰੇਪਸ ਆ ਵੀ ਲਾ ਲਵੇ, ਹੈ ਨਾ। ਤੇ ਅਗਾਵੇਜ਼ ਆ, ਓਲਿਵਸ ਆ, ਹਾਂ, ਹੈ ਨਾ। ਤੇ ਠੀਕ ਹੈ, ਇੰਡਸਟਰੀਆਂ ਐਡੀਆਂ ਵੱਡੀਆਂ ਨਹੀਂ ਹੈਗੀਆਂ ਵੀ ਜਿੱਥੇ ਤੁਹਾਡਾ ਬਹੁਤ ਜ਼ਿਆਦਾ ਜਾਣੀ ਕਿ ਵੱਡੀ ਏਕਰੇਜ ਲਾ ਦਾਂਗੇ ਮੰਨ ਲਓ ਵੀ ਆਪਾਂ, ਪਰ ਫਿਰ ਵੀ ਥੋੜ੍ਹੀ ਡਿਵਰਸੀਫਿਕੇਸ਼ਨ ਵੀ ਆਪਾਂ ਜੇ 10-20% ਲੈਂਡ ਵੀ ਕਰੀਏ ਤਾਂ ਉਹਦੇ ਨਾਲ ਆਪਣਾ ਉਹਨਾਂ ਨੂੰ ਹੀ ਕਨਵਰਟ ਕਰ ਲਈਏ, ਕਾਫੀ ਜ਼ਿਆਦਾ ਫਰਕ ਹੈ। ਆਈ ਥਿੰਕ ਇੱਥੇ ਅਰਸ਼ਦੀਪ ਸਿੰਘ ਮੈਨੂੰ ਲੱਗਦਾ ਜ਼ਿਆਦਾ ਰੌਲਾ ਇਹ ਪੈ ਜਾਂਦਾ ਵੀ ਜਿਹੜਾ ਇਕਵਿਪਮੈਂਟ ਆ ਉਹ ਬੰਦੇ ਨੇ ਇੱਕ ਫਸਲ ਦੇ ਹਿਸਾਬ ਨਾਲ ਲਿਆ ਹੁੰਦਾ ਹੈ, ਉਹ ਇੱਕ ਕਾਫੀ ਵੱਡਾ ਫੈਕਟਰ ਲੱਗ ਜਾਂਦਾ ਜੋ ਕਿ ਮੈਨੂੰ ਲੱਗਦਾ ਕਿਸਾਨਾਂ ਨੂੰ ਕਿਤੇ ਨਾ ਕਿਤੇ ਰੋਕ ਦਿੰਦਾ ਹੈ ਡਾਇਵਰਸੀਫਾਈ ਜਿਹੜਾ ਕਰਨ ਤੋਂ। ਕੋਈ ਲੇਬਰ ਇੰਟੈਂਸਿਵ ਹੋ ਜਾਂਦੀਆਂ ਆ ਕੁਝ ਕ੍ਰੌਪਸ, ਜਿੱਦਾਂ ਹੁਣ ਸਿਟਰਸ ਆ, ਉਹ ਤੇ ਤੁਹਾਨੂੰ ਜੇ ਮਿਲਣਗੇ ਕਾਮੇ ਤੋੜਨ ਦੇ ਲਈ ਤਾਂ ਉਹ ਆ ਪੋਰਟਰਵਿਲ ਤੋਂ ਮੈਨੂੰ ਕੁਛ ਪਿਛਲੇ ਵੀਕਐਂਡ ਬੇਕਰਫੀਲਡ ਵਾਲੇ ਨਗਰ ਕੀਰਤਨ ਤੇ ਮਿਲੇ ਸੀ, ਕਹਿੰਦੇ ਵੀ ਇਸ ਵਾਰ ਤਾਂ ਫਸਲਾਂ ਉੱਦਾਂ ਹੀ ਰਹਿ ਗਈਆਂ, ਤੋੜਨ ਵਾਲੇ ਜਿਹੜੇ ਉਹ ਬੰਦੇ ਹੀ ਨਾ ਮਿਲੇ, ਵੀ ਉੱਦਾਂ ਹੀ ਲੱਗੀਆਂ ਖਰਾਬ ਹੋਣ ਵਾਲਾ ਹਿਸਾਬ ਜਿਹੜਾ ਉਹ ਹੋ ਗਿਆ। ਸੋ ਇਦਾਂ ਦੀ ਸਿਚੁਏਸ਼ਨ ਵੀ ਜਿਹੜੀ ਉਹ ਨਾਲ ਆ ਕਿਤੇ ਨਾ ਕਿਤੇ ਉਹ ਵੀ ਕਿਸਾਨ ਨੂੰ ਰੋਕ ਦਿੰਦੀ ਹੈ ਡਾਇਵਰਸੀਫਾਈ ਕਰਨ ਤੋਂ। ਹਾਂਜੀ, ਨਹੀਂ ਦੇਖੋ ਜਿਹੜੇ ਚੈਲੰਜ ਤਾਂ ਹਰੇਕ ਕ੍ਰੌਪ ਦੇ ਨਾਲ ਹੀ ਆਉਣੇ ਨੇ, ਜਿਹੜੀ ਮਰਜ਼ੀ ਲਾ ਲਓ, ਹੈ ਨਾ ਜੀ। ਜੇ ਆਪਾਂ ਕਹਿ ਦਈਏ ਵੀ ਸਿਟਰਸ ਨਹੀਂ ਗਏ ਜਾਂ ਬਲੂਬੇਰੀ 'ਚ ਨਹੀਂ ਗਏ ਜਾਂ ਗਾਵੇ 'ਚ ਨਹੀਂ ਹੋਣਗੇ, ਹੈ ਨਾ, ਜਿਹੜੇ ਅਜੇ ਨਹੀਂ ਲੱਗੇ, ਉਹਦੇ ਦੇ ਆਪਦੇ ਚੈਲੰਜ ਹੋਣਗੇ ਸਾਰੇ। ਪਰ ਜਿਹੜੇ ਦੇਖੋ ਜਿਹੜਾ ਬੇਸਿਕ ਚੈਲੰਜ ਪਾਣੀ ਦਾ ਇਹ ਹੈ, ਜੇ ਪਾਣੀ ਨਹੀਂ ਹੈ ਖੇਤੀ ਨਹੀਂ ਕਰ ਸਕਦੇ, ਇੱਥੇ ਗੱਲ ਡੈਡ ਹੋ ਜਾਂਦੀ, ਹੈ ਨਾ। ਬਾਕੀ ਤਾਂ ਚਲੋ ਆਪਾਂ ਸਾਰਾ ਸਾਈਕਲ ਚੱਲਾਂਗੇ, ਕਿਸੇ ਸਾਲ ਆਉਣਗੇ, ਕਿਸੇ ਸਾਲ ਨਹੀਂ ਆਉਣਗੇ, ਕਿਸੇ ਸਾਲ ਪੈਸੇ ਘੱਟ ਹੋਣਗੇ, ਕਿਸੇ ਸਾਲ ਵੱਧ ਬਚਣਗੇ, ਹੈ ਨਾ। ਉਹ ਤਾਂ ਫਿਰ ਬਾਅਦ ਦੀਆਂ ਗੱਲਾਂ ਨੇ। ਜਿਹੜਾ ਪਾਣੀ ਵਾਲਾ ਇਸ਼ੂ ਆ ਉਹਦਾ ਆਪਣੇ ਕੋਲ ਕੋਈ ਹੱਲ ਨਹੀਂ। ਉਹਦਾ ਕੋਈ ਸੋਲੂਸ਼ਨ ਨਹੀਂ। ਉਹ ਚਲੋ ਸੰਦ ਤਾਂ ਫਿਰ ਜਦੋਂ ਉਹੀ ਗੱਲ ਵੀ ਉਹ ਤਾਂ ਫਿਰ ਵਿਕਲਪ ਤਾਂ ਫਿਰ ਆਪ ਹੀ ਲੱਭਣਾ ਹੀ ਪੈਣਾ ਫਿਰ ਕੁਛ ਨਾ ਕੁਛ ਉਹਦਾ ਕਰਨ ਦੇ ਲਈ। ਸੋ ਇਹਦੇ ਵਿੱਚ ਫਿਰ ਤੁਸੀਂ ਕੀ ਸੋਚਦੇ ਆ ਵੀ ਜਿੱਦਾਂ ਅਗਾਵੇ ਜਾਂ ਹੋਰ ਕਿਹੜੀਆਂ ਜਿਹੜੀਆਂ ਮੇਨ ਫਸਲਾਂ ਜਿਨ੍ਹਾਂ ਦੀ ਮਾਰਕੀਟ ਗੁੱਡ ਆ ਇੱਥੇ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਤੁਸੀਂ ਲਾ ਕੇ ਵੇਚ ਸਕਦੇ ਆ ਜੇ ਡਾਇਵਰਸੀਫਾਈ ਵੀ ਨਾਲ ਦੇ ਨਾਲ ਕਰਨਾ ਹੈ? ਹਾਂਜੀ, ਨਹੀਂ ਇਹਦੇ 'ਚ ਦੇਖੋ ਜ਼ਿਆਦਾ ਨਾ ਜਿਹੜੀਆਂ ਕ੍ਰੌਪਸ ਨੇ ਉਹਨਾਂ ਦਾ ਪਾਣੀ ਦੀ ਯੂਜੇਜ ਘੱਟ ਹੀ ਆ। ਜਿਵੇਂ
ਆਲਮੰਡਸ ਨੂੰ ਤੇ ਅਲਫਾ ਵਗੈਰਾ ਨੂੰ ਛੱਡਦੀ ਹੈ। ਇਹ ਨੰਬਰਸ ਆਪਾਂ ਕਿਤੋਂ ਦੇਖ ਸਕਦੇ ਹੁੰਦੇ ਆ? ਜਿਹੜੀ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਯੂਸੀ, ਹੈ ਨਾ, ਯੂਸੀ ਦੇ ਜਿਹੜੇ ਨੰਬਰ ਨੇ 42 ਇੰਚ ਤੋਂ 48 ਇੰਚਸ ਪਾਣੀ ਲੱਗਦਾ ਉਹ ਕਹਿੰਦੇ ਬਦਾਮਾਂ ਨੂੰ। ਠੀਕ ਆ ਠੀਕ ਹੈ ਜੀ। ਅਲਫਾ ਨੂੰ 5 ਫੁੱਟ 5 ਏਕੜ ਫੁੱਟ 5 ਏਕੜ ਫੁੱਟ। ਹਾਂ, ਸੋ ਇਹ ਤਾਂ ਨੰਬਰ ਉਹਦੇ ਸਟੈਂਡਰਡ ਨੇ ਆਪਣੇ ਕੋਲੇ, ਹੈ ਨਾ। ਹੂੰ ਤੇ ਕਈ ਬੰਦੇ ਜਿਹੜੇ ਬਦਾਮਾਂ ਦੀ ਖੇਤੀ ਕਰਦੇ ਉਹ 3 ਏਕੜ ਫੁੱਟ ਹੀ ਪਾਣੀ ਲਾਉਂਦੇ ਨੇ, 7 ਹੂੰ ਲਾ ਲੈਂਦੇ। ਡਿਪੈਂਡ ਕਰਦਾ, ਫਿਰ ਉਹ ਵੇਰੀਏਸ਼ਨ ਵੀ ਹੁੰਦੀ ਆ ਵੀ ਤੁਹਾਡੀ ਮਿੱਟੀ ਕਿਹੋ ਜਿਹੀ ਆ, ਕਿਵੇਂ ਤੁਸੀਂ ਖੇਤੀ ਕਰਦੇ ਆ, ਕਿਵੇਂ ਤੁਸੀਂ ਇਰੀਗੇਸ਼ਨ ਸਿਸਟਮ ਆ, ਕਿੰਨਾ ਕੁ ਤੁਹਾਡਾ ਐਫੀਸ਼ੀਐਂਟ ਆ, ਹੈ ਨਾ, ਪਾਣੀ ਦੀ ਕੁਆਲਿਟੀ ਕਿਹੋ ਜਿਹੀ, ਬਹੁਤ ਚੀਜ਼ਾਂ ਫਿਰ ਉਹ 'ਚ ਵੇਰੀ ਕਰਦੀਆਂ ਨੇ। ਜੀ। ਪਰ ਜਾਣੀ ਇਹ ਜਨਰਲ ਨੰਬਰ ਜਿਹੜੇ ਆਪਣੇ ਮੂਹਰੇ ਨੇ ਉਹ, ਹੈ ਨਾ। ਪਿਸਤਾਸ਼ੀਓ ਥੋੜ੍ਹਾ ਜਿਹਾ ਘੱਟ ਲੱਗਦਾ, ਸਿਟਰਸ 'ਚ ਹੋਰ ਵੀ ਥੋੜ੍ਹਾ ਜਿਹਾ ਘੱਟ ਲੱਗਦਾ, ਹੈ ਨਾ। ਤੇ ਜਿਵੇਂ 30 ਇੰਚ 2.5 ਏਕੜ ਫੁੱਟ ਦੀ ਰੇਂਜ 'ਚ ਆ ਜਾਂਦੇ ਨੇ ਸਾਰੇ। ਬਲੂਬੇਰੀ ਵੀ ਇੱਥੇ ਆ ਜਾਂਦੀ ਹੈ। ਤੇ ਜਿਹੜੇ ਹੈਗੇ ਆ ਜਿਵੇਂ ਫਿਰ ਮਤਲਬ ਗ੍ਰੇਪਸ ਵਗੈਰਾ ਪਾਣੀ ਰਹੀ ਉਹ ਉਦੋਂ ਵੀ ਘੱਟ ਲੱਗਦਾ ਸੀਗਾ ਪਾਣੀ ਉਹਨੂੰ, ਹੈ ਨਾ। ਤੇ ਜੇ ਤੁਹਾਡੇ ਕੋਲ ਹੈਗਾ ਤਾਂ ਉਹਦੇ ਜੇ ਤੁਹਾਨੂੰ ਫਿਰ ਵੀ ਮਤਲਬ ਤੁਹਾਡੀ ਲਿਮਿਟ ਦੇ ਰੌਲੇ ਆ ਸਿਗਮਾ ਵਾਲੇ, ਤਾਂ ਤੁਹਾਨੂੰ ਆਪਦਾ ਜ਼ਰੂਰ ਲਾ ਲੈਣੇ ਚਾਹੀਦੇ ਫਲੋ ਮੀਟਰ। ਮੈਨੂੰ ਲੱਗਦਾ ਤੁਸੀਂ ਮਿਣ ਕੇ ਲਾਓ ਪਾਣੀ ਵੀ ਇੰਨਾ ਹੀ ਲੱਗਦਾ ਸਾਨੂੰ, ਹੈ ਨਾ, ਤਾਂ ਆਪ ਨੂੰ ਵੀ ਪਤਾ ਹੋਣਾ ਚਾਹੀਦਾ ਜੀ। ਸੋ ਇਹ ਆਪਸ਼ਨਸ ਹੈਗੀਆਂ। ਜੇ ਹੁਣ ਆਪਾਂ ਜਿਵੇਂ ਆਪਾਂ ਕ੍ਰੌਪਸ ਦੀ ਗੱਲ ਕਰੀਏ, ਕੈਟਲਸ ਐਂਡ ਕਾਵਸ, ਇਹ ਲੈਟਸ ਵਗੈਰਾ ਛੱਡ ਦਈਏ, ਸਟ੍ਰਾਬੇਰੀ ਦੀ ਆਪਾਂ ਲਾਉਂਦੇ ਨਹੀਂ ਇੱਥੇ, ਹੈ ਨਾ। ਤੇ ਫਿਰ ਜਿਹੜੀ ਅਗਲੀ ਕ੍ਰੌਪ ਆਪਣੇ ਕੋਲ ਸਿਟਰਸ ਆਉਂਦੀ 7ਵੇਂ ਨੰਬਰ 'ਤੇ। ਅੱਛਾ। ਹਾਂਜੀ, ਸਿਟਰਸ 2.5 ਲੱਖ ਏਕੜ 'ਚ ਲੱਗੀ ਆ ਤੇ ਪੌਣੇ 3 'ਚ। ਤੇ ਇਹ 2.5 ਤੋਂ $3 ਬਿਲੀਅਨ ਦੀ ਇੰਡਸਟਰੀ ਹੈ। ਠੀਕ ਹੈ। ਬਦਾਮਾਂ ਵਾਂਗੂ ਸਿਟਰਸ ਦੀ ਵੀ ਮੋਨੋਪੋਲੀ ਆ ਅਮਰੀਕਾ 'ਚ ਐਟਲੀਸਟ। ਅੱਛਾ। 79% ਟੋਟਲ ਸਿਟਰਸ ਯੂਐਸ ਦਾ ਆਪਾਂ ਪ੍ਰੋਡਿਊਸ ਕਰਦੇ, ਕੈਲੀਫੋਰਨੀਆ ਵਾਲੇ। ਹਾਂ। ਅੱਛਾ, ਅੱਗੇ ਤਾਂ ਕਿਸੇ ਟਾਈਮ ਫਲੋਰੀਡਾ ਨੂੰ ਕਹਿੰਦੇ ਸੀ। ਫਲੋਰੀਡਾ ਜਦੋਂ ਖਤਮ ਹੋ ਗਈ ਸਿਟਰਸ ਇੰਡਸਟਰੀ, ਬਿਮਾਰੀ ਦੇ ਨਾਲ ਹੋਈ ਜਾਂ ਬਿਮਾਰੀ ਨਾਲ ਵੀ ਉੱਥੇ ਚੀਜ਼ਾਂ ਹੋਰ ਡਿਵਰਸੀਫਿਕੇਸ਼ਨ ਹੋਣ ਲੱਗ ਗਈ, ਡੇਟਾ ਸੈਂਟਰ ਵਗੈਰਾ ਬਣਨ ਲੱਗ ਗਏ, ਹੈ ਨਾ। ਤੇ ਇੱਥੇ ਆਪਣੇ ਕੋਲ ਆਪਸ਼ਨਸ ਹੈ ਨਹੀਂ ਹਜੇ। ਜਦੋਂ ਪਾਣੀ ਦੀ ਪ੍ਰੋਬਲਮ ਆਊਗੀ ਫਿਰ ਆਉਣਗੀਆਂ, ਪਰ ਡੇਟਾ ਸੈਂਟਰ ਵੀ ਕਹਿੰਦੇ ਬਹੁਤ ਪਾਣੀ ਚਾਹੀਦਾ, ਹੈ ਨਾ। ਉਹ ਤਾਂ ਬਹੁਤ ਜ਼ਿਆਦਾ ਬਟ ਰੀਸਾਈਕਲ ਹੋ ਜਾਂਦਾ ਉਹ 'ਚ, ਆਪਣੇ ਨੂੰ ਇਹਦਾ ਇਹ ਫਰਕ ਪੈਣਾ ਉਹਦਾ। ਉਹਨੇ ਪਾਣੀ ਨੇ ਉਹੀ ਦੁਬਾਰਾ ਰੀਸਾਈਕਲ ਹੋਣਾ। ਤੇ ਫਿਰ ਉਦੋਂ 8ਵੀਂ ਪਿਸਤਾਸ਼ੀਓ, ਜਿਹੜੀਆਂ ਆਪਣੀਆਂ ਮੇਨ ਕ੍ਰੌਪਸ ਤਾਂ ਇਹਦੇ ਵਿੱਚ ਹੀ ਆ ਜਾਂਦੀਆਂ। ਫਿਰ ਟੋਮੇਟੋਸ, ਕੈਰਟਸ ਆ। ਪਿਸਤਾਸ਼ੀਓ ਵੀ ਆਲਮੋਸਟ 500,000 ਏਕੜ 'ਤੇ ਲੱਗਿਆ ਹੋਇਆ, $2 ਬਿਲੀਅਨ ਤੋਂ ਉੱਪਰ ਦੀ ਇੰਡਸਟਰੀ ਹੈ, ਹੈ ਨਾ। ਤੇ ਇਹ ਵਧੀ ਜਾਂਦਾ ਦਿਨੋਂ ਦਿਨ, ਸਹੀ ਹੈ। ਹਾਂ, 2 ਬਿਲੀਅਨ ਨੂੰ ਕ੍ਰਾਸ ਕੀਤਾ 2024 'ਚ। ਗੁੱਡ। ਹੈ ਨਾ। ਤੇ ਇਹਨਾਂ 'ਚ ਹੁਣ ਦੇਖੋ ਆਪਣੇ ਕੋਲ ਜਿਹੜੇ 5-6 ਚੀਜ਼ਾਂ ਆ ਗਈਆਂ, ਹੈ ਨਾ, ਵੀ ਇਹ ਚੀਜ਼ਾਂ ਲਾ ਸਕਦੇ ਹਾਂ ਆਪਾਂ, ਹੈ ਨਾ। ਤੇ ਫਿਰ ਹੁਣ ਆਪਾਂ ਇਹੀ ਦੇਖਣਾ ਹੁੰਦਾ ਵੀ ਆਪਾਂ ਕਿੱਥੇ ਪਾਣੀ ਕਿੰਨਾ ਕਾ, ਹੈ ਨਾ। ਤੇ ਉਹਦੇ 'ਚ ਕਿੰਨੀ ਕੁ ਜਿਹੜੀ ਹਾਈ ਵੈਲੀ ਕ੍ਰੌਪ ਆ। ਜੇ ਸਿਟਰਸ ਦੀ ਗੱਲ ਕਰੀਏ, ਸਿਟਰਸ ਨੂੰ ਬ੍ਰੇਕ ਡਾਊਨ ਕਰਦੇ ਹਾਂ ਚਲੋ ਆਪਾਂ, ਆਲਮੰਡਸ ਵੀ ਸੇਮ ਹੀ ਆ ਨਾ, ਡਿਫਰੈਂਟ ਵੈਰਾਈਟੀਜ਼। ਸਿਟਰਸ ਦੇ ਵਿੱਚ 3-4 ਮੇਨ ਵੈਰਾਈਟੀਜ਼ ਆ ਜਾਂਦੀਆਂ, ਟੈਂਜਰੀਨਸ ਤੇ ਮੈਂਡਰਿਨ ਕਹ ਲਓ ਇੱਕ, ਹੈ ਨਾ। ਇੱਕ ਔਰੰਜ ਆ ਗਈ ਜਿਹ 'ਚ ਨੇਵਲਸ ਤੇ ਵੈਲੈਂਸੀਆਸ ਆ ਜਾਂਦੇ ਨੇ, ਤੇ ਲੈਮਨਸ ਆ ਗਏ ਫਿਰ, ਤੇ ਗ੍ਰੇਪ ਫਰੂਟ। ਠੀਕ ਹੈ। ਜਿਹੜੀ ਮੈਂਡਰਿਨ ਦੀ ਟੋਟਲ ਏਕਰੇਜ ਆ ਉਹ 65,000 ਏਕੜ ਹੀ ਆ। ਹੁਣ ਇਸ ਸਟੇਟਮੈਂਟ ਨੂੰ ਮੈਂ ਅੰਡਰਲਾਈਨ ਕਰਨੀ ਚਾਹੁੰਦਾ, ਕਿੰਨੇ ਬੰਦਿਆਂ ਤੋਂ ਆਪਾਂ ਸੁਣਦੇ ਹਾਂ ਵੀ ਬਹੁਤ ਜ਼ਿਆਦਾ ਟੈਂਗੋ ਲੱਗ ਗਏ, ਬਹੁਤ ਜ਼ਿਆਦਾ ਸਿਟਰਸ ਲੱਗ ਗਿਆ, ਪਰ 65,000 ਏਕੜ ਹੀ ਆ ਸਾਰੇ ਸਿਰਫ, ਦੈਟਸ ਇਟ। ਹਾਂਜੀ। ਠੀਕ ਹੈ। ਤੇ ਮੈਂ ਨੰਬਰ ਦੇਖਦਾ ਜੀ, ਪਿਛਲੇ 5-7 ਸਾਲਾਂ 'ਚ 1% 1.5% ਵੱਧ ਰਿਹਾ, ਕੋਈ ਜ਼ਿਆਦਾ ਨਹੀਂ। ਹਾਂ, ਉਹਦਾ ਵੱਡਾ ਕਾਰਨ ਇਹ ਹੈ ਪਾਣੀ ਦਾ ਇਸ਼ੂ। ਲੋਕ ਜਿੱਥੇ ਲੱਗਦਾ ਉੱਥੇ ਪਾਣੀ ਦਾ ਇਸ਼ੂ ਆ ਸਾਰੇ ਏਰੀਆ 'ਚ। ਸੋ ਬੰਦਾ ਇਨਵੈਸਟ ਨਹੀਂ ਕਰ ਰਿਹਾ ਉਨੀ ਅਗਰੈਸਿਵਲੀ ਜਿੰਨੀ ਕਰ ਸਕਦੇ ਆ ਜੇ ਪਾਣੀ ਦਾ ਇਸ਼ੂ ਨਾ ਹੋਵੇ। ਠੀਕ ਹੈ। ਸੋ ਮੈਂ ਨਹੀਂ ਕਹਿੰਦਾ ਵੀ ਸਾਰੀ ਲਾ ਦਿਓ, ਜੇ ਫਿਰ ਇੱਕ ਜ਼ਿਆਦਾ ਲਾਓ ਤਾਂ ਫਿਰ ਉਹ ਸਾਰਾ ਹੀ ਬੈਲੈਂਸ ਖਰਾਬ ਹੋ ਜਾਂਦਾ ਹੁੰਦਾ। ਪਰ ਸਿਟਰਸ ਦੇ ਵਿੱਚ ਫਿਰ ਸਭ ਤੋਂ ਜ਼ਿਆਦਾ ਕੀ ਲੱਗਦਾ ਹੈ? ਸਭ ਤੋਂ ਜ਼ਿਆਦਾ ਤਾਂ ਮੈਂਡਰਿਨ ਲੱਗਿਆ ਹੁਣ ਜੇ ਏਕਰੇਜ ਵਾਈਜ਼ ਗੱਲ ਕਰੀਏ। ਅੱਛਾ, ਏਕਰੇਜ ਵਾਈਜ਼ ਜਿਵੇਂ ਪਹਿਲਾਂ ਦੀ ਜਿਹੜੀ ਏਕਰੇਜ ਆ ਪੁਰਾਣੀ, ਉਹ ਜ਼ਿਆਦਾ ਲੱਗੀ ਹੋਈ ਸੀਗੀ ਆਪਣੀ ਆਹ ਨੇਵਲ ਤੇ ਵੈਲੈਂਸੀਆਸ, ਪਰ ਉਹ ਪੱਟੇ ਗਏ ਬਹੁਤ, ਬਹੁਤ ਪੱਟੇ ਗਏ। ਹਜੇ ਵੀ 1,35,000 ਏਕੜ ਹੈਗੀ ਆ ਉਹਦੀ ਨੇਵਲ ਤੇ ਵੈਲੈਂਸੀਆ ਦੋਨੇ ਰਲਾ ਕੇ। ਠੀਕ ਹੈ ਜੀ। ਤੇ ਉਹਦੀ ਪਰ ਉਨੀ ਜਾਣੀ ਕਿ ਫਾਈਨੈਂਸ਼ੀਅਲੀ ਵਾਇਬਲ ਨਹੀਂ ਹੈਗੇ ਉਹਨੇ। ਆਈ ਐਮ ਨੋਟ ਸੇਇੰਗ ਕਿ ਵੀ ਨਹੀਂ ਲਾਉਣੇ ਚਾਹੀਦੇ, ਤੇ ਪਰ ਫਿਰ ਵੀ 6-7,000 ਦੀ ਡਾਲਰ ਦੀ ਗ੍ਰੋਸ ਹੋ ਜਾਂਦੀ ਹੈ ਬਦਾਮਾਂ ਦੇ ਬਰਾਬਰ ਉਹਨਾਂ ਦੀ ਏਕੜ ਦੀ। ਠੀਕ ਹੈ ਜੀ। ਤੇ ਲੈਮਨਸ ਨੇ 50,000 ਏਕੜ 'ਚ ਲੈਮਨ ਲੱਗੇ ਨੇ, ਕੰਸਿਸਟੈਂਟ ਡਿਮਾਂਡ ਆ ਉਨੀ ਕੀ। ਠੀਕ ਹੈ ਨਾ। ਤੇ ਗ੍ਰੇਪ ਫਰੂਟ ਹੈ ਜ਼ਰੂਰ ਆ, ਡਿਕਲਾਈਨ 'ਚ ਨੇ ਕਾਫੀ ਜ਼ਿਆਦਾ, ਤੇ ਏਕਰੇਜ ਦੀ ਥੋੜ੍ਹੀ ਰਹਿ ਗਈ ਹੁਣ ਤਾਂ 8-10,000 ਏਕੜ ਰਹਿ ਗਏ ਗ੍ਰੇਪ ਫਰੂਟ। ਦੈਟਸ ਇਟ। ਹਾਂਜੀ। ਤੇ ਪਰ ਇਹਦਾ ਜਿਹੜਾ ਬ੍ਰੇਕ ਡਾਊਨ ਕਰਨ ਦਾ ਕਾਰਨ ਇਹ ਨਹੀਂ ਆਪਾਂ ਕਹਿੰਦੇ ਵੀ ਸਾਰਿਆਂ ਨੂੰ ਤੁਸੀਂ ਸਿਟਰਸ ਹੀ ਲਾ ਲਓ, ਹੋਰ ਬਥੇਰੀਆਂ ਆਪਸ਼ਨਸ ਨੇ। ਹਾਂਜੀ। ਤੇ ਪਰ ਇਹ ਵੀ ਆਪਦੀ ਤੁਸੀਂ ਸਟੱਡੀ ਕਰੋ, ਘੱਟੋ ਘੱਟ ਦੇਖੋ ਤਾਂ ਸਹੀ ਨਾ। ਹੁਣ ਆਪਣਾ ਜਿਹੜਾ ਪਿਛਲੇ 10-15 ਸਾਲਾਂ ਦੀ ਇੱਕ ਵੱਡੀ ਸਮੱਸਿਆ ਇਹ ਸੀਗੀ
ਉਹਦਾ ਵੱਡਾ ਕਾਰਨ ਇਹ ਵੀ ਸੀ ਵੀ ਆਲਮੰਡ ਬੋਰਡ ਨੇ ਵੀ ਕਿਹਾ ਬਹੁਤ ਦੱਬ ਕੇ ਵੀ ਅਨਲਿਮਿਟਡ ਡਿਮਾਂਡ ਆ, ਪਿਸਤਾਸ਼ੀਓ ਵਾਲਿਆਂ ਨੇ ਵੀ ਕਿਹਾ ਬਹੁਤ ਲਾ ਦਿਓ ਜਿੰਨੇ ਲੱਗਦੇ ਆ, ਆਪਾਂ ਲਾਈ ਆਏ ਦੱਬੀ ਆਏ, ਪਰ ਕਦੇ ਕਿਸੇ ਨੇ ਇਹ ਨਹੀਂ ਕੁਐਸਚਨ ਕੀਤਾ ਵੀ ਅਨਲਿਮਿਟਡ ਕਿੱਥੇ ਜਾ ਕੇ ਖੜਨੀ ਹੈ, 2.5 ਬਿਲੀਅਨ ਤੇ ਖੜ ਜੂਗੀ, ਜੇ 2.5 ਬਿਲੀਅਨ ਤੇ ਤਾਂ ਫਿਰ 1 ਮਿਲੀਅਨ ਏਕੜ ਨਾਲ ਹੀ ਬਹੁਤ ਆ, ਜਾਂ 1.1 ਨਾਲ ਹੀ, ਉੱਥੇ ਰੁਕ ਜਾਈਏ ਆਪਾਂ ਚੱਲ ਕੇ, ਹੈ ਨਾ, ਤੇ ਆਪਾਂ ਰੁਕੇ ਨਹੀਂ, 1.4 ਤੇ ਪਹੁੰਚ ਗਏ। ਉਹ ਕਿਸੇ ਵੀ ਕਮੋਡਿਟੀ ਲਈ ਸੇਮ, ਜੇ ਕੱਲ ਨੂੰ ਆਪਾਂ ਸਿਟਰਸ ਦੇ ਦਾਲੇ ਹੋ ਗਏ ਜਾਂ ਬਲੂਬੇਰੀ ਦੇ ਜਾਂ ਕਿਸੇ ਹੋਰ ਵੀ ਕ੍ਰਾਪ ਦੇ ਹੋ ਗਏ, ਉਹਨੇ ਵੀ ਐਵੇਂ ਜੋ ਬੈਲੈਂਸ ਕੱਟ ਆਫ ਟਾਈਮ, ਕੱਟ ਆਫ ਏਕੜੇਜ ਹੈਗਾ ਹੈ। ਪਰ ਜੇ ਹੁਣ ਬੰਦਾ ਆਪਾਂ ਕਹਿੰਦੇ ਲਿਆ ਆਪਾਂ ਜੇ ਬੰਦਾ ਸਾਰੇ ਸੋਚ ਕੇ ਚੱਲਣਾ ਵੀ ਇੰਨੀ ਕੁ ਲੱਗੀ, ਇੰਨੀ ਕੀ ਹੋਰ ਕਰ ਸਕਦੇ ਹਾਂ, ਉਹ ਕਦੇ ਵੀ ਬੈਲੈਂਸ ਨਹੀਂ ਖਰਾਬ ਹੁੰਦਾ, ਆਟੋਮੈਟਿਕਲੀ ਇੱਕ ਸਿਸਟਮ ਬੈਲੈਂਸ ਚੱਲਦਾ ਰਹਿੰਦਾ, ਹੈ ਨਾ। ਬਾਕੀ ਆਪਾਂ ਨੂੰ ਪਤਾ ਦੇਖੋ 15% ਲੈਂਡ ਸ਼ਰਿੰਕ ਹੋਣੀ ਹੀ ਹੋਣੀ ਆ, ਉਹਦਾ ਕੋਈ ਤੋੜ ਨਹੀਂ। ਹਾਂ, ਪਾਣੀ ਦੀ ਜਿਹੜੀ ਘਾਟ ਆ ਉਹਨੇ ਇਹ ਕਰਨਾ ਹੀ ਕਰਨਾ ਹੈ। ਉੱਥੇ ਜਿਹੜੀਆਂ ਉਹ ਕ੍ਰਾਪਸ ਲੱਗਣਗੀਆਂ ਜਾਂ ਤਾਂ ਜਿਹੜੀਆਂ ਜਮਾਂ ਹੀ ਨਵੀਆਂ ਹੋਣਗੀਆਂ, ਅਗਾਵੇ 'ਚ ਇੱਕ ਆਪਸ਼ਨ 5.5 ਇੰਚ ਪਾਣੀ 'ਚ ਹੋ ਜਾਂਦੀ ਹੈ, ਜਿੰਨਾ ਕੁ ਉਹਨਾਂ ਨੇ ਦੱਸਿਆ, ਹੈ ਵੀ ਰੇਗਿਸਤਾਨ ਵਾਲੀ ਹੈ ਨਾ, ਰੇਗਿਸਤਾਨ ਵਾਲੀ ਬਣਦੇ ਸਪਿਰਿਟ ਆ ਇਹਦੇ ਤੋਂ, ਬਣਦੇ ਸਪਿਰਿਟ, ਹਾਂਜੀ। ਤੇ ਪਰ ਇਹ ਹੈ ਵੀ 6ਵੇਂ ਸਾਲ 5ਵੇਂ 6ਵੇਂ ਸਾਲ ਜਾ ਕੇ ਲੱਗਦੇ ਆ, ਸੋ ਉਹ ਕਾਸਟ ਵੀ ਵੇਅਰ ਕਰਨੀ ਪੈਣੀ ਆਪਾਂ ਨੂੰ, ਠੀਕ ਹੈ ਨਾ। ਤੇ ਸੋ ਇਹ ਚੀਜ਼ਾਂ ਹੈਗੀਆਂ ਨੇ, ਬਾਕੀ ਦੇਖੋ ਜਿੰਨਾ ਜਿਹਨੂੰ ਕੁਐਸਚਨ ਹੁੰਦਾ, ਹੁਣ ਜਿੰਨੀ ਲੈਂਡ ਤੇ ਪਾਣੀ ਦਾ ਇਸ਼ੂ ਆ, ਫਿਕਸਲੀ 5.5 ਇੰਚ ਜੇ ਕੱਢਣ ਦਿੰਦੇ ਆ ਤਾਂ ਉੱਥੇ ਫਿਰ ਅਗਾਹ ਵੀ ਲੱਗਣੇ, ਉੱਥੇ ਇਹੋ ਜਿਹੀਆਂ ਚੀਜ਼ਾਂ ਲੱਗਣਗੀਆਂ, ਪਰ ਉਹ ਮਾਰਕੀਟ ਕਿੱਥੇ ਹੋਣੀ, ਉਹ ਚੀਜ਼ਾਂ ਆਪਾਂ ਨੂੰ ਉਹਦੇ ਲਈ ਪੁਸ਼ ਕਰਨਾ ਚਾਹੀਦਾ। ਡਿਸਟਿਲਰੀ ਹੈਗੀ ਵੀ ਆ, ਕੋਈ ਡਿਸਟਿਲਰੀ ਵੀ ਵੇਚੂਗਾ ਵੀ ਕਿਤੇ, ਜੇ ਡਿਸਟਿਲਰੀ ਕਿਤੇ ਹੋਰ ਵੀ ਚੱਕ ਕੇ ਲੈ ਕੇ ਜਾਂਦੇ ਫਰੂਟ, ਕਿਤੇ ਹੋਰ ਡਿਸਟਿਲ ਕਰਦੇ ਆ, ਕੋਈ ਬਾਇਰ ਹੈਗਾ ਉਹਦਾ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਨੇ। ਆਈ ਥਿੰਕ ਲੋਕ ਤਾਂ ਹੀ ਫਿਰ ਈਜ਼ੀ ਵੇ ਆਊਟ ਹੁੰਦੇ ਵੀ ਜਿਹੜੀਆਂ ਐਸਟੈਬਲਿਸ਼ਡ ਇੰਡਸਟਰੀਜ਼ ਆ, ਵੀ ਉਹ ਵਾਲੀਆਂ ਲਾ ਲਓ, ਐਟਲੀਸਟ ਪਤਾ ਹੈ ਵੀ ਉਹਦੇ ਪ੍ਰੋਸੈਸਰ ਆ, ਉਹਦੇ ਬਾਇਰ ਆ, ਵੀ ਚਲੋ ਜਿੰਨਾ ਉਹਨਾਂ ਮੁੱਲ ਤਾਂ ਨਹੀਂ, ਮੇ ਵੀ ਥੋੜਾ ਘੱਟ ਹੀ ਸਹੀ, ਕੁਛ ਨਾ ਕੁਛ ਮਿਲ ਜੂਗਾ, ਫਿਰ ਬੰਦਾ ਉਹ ਇਦਾਂ ਦਾ ਤਾਂ ਇਦਾਂ ਕਰ ਜਾਂਦੇ, ਈਜ਼ੀ ਵੇ ਆਊਟ ਲੈ ਜਾਂਦੇ ਆਪਾਂ। ਬਿਲਕੁਲ, ਤੇ ਖਾਸ ਕਰਕੇ ਜਿਹੜਾ ਛੋਟਾ ਗਰੋਰ ਆ ਉਹਦੇ ਕੋਈ ਇੰਨੇ ਮੀਨਸ ਨਹੀਂ ਹੁੰਦੇ, ਹਾਂਜੀ, ਇਨਫੋਰਮੇਸ਼ਨ ਨਾ ਉਹਦੇ ਕੋਲ ਪਹੁੰਚਦੀ ਆ, ਇਹ ਵੱਡਾ ਕਾਰਨ ਤਾਂ ਹੈਗਾ ਹੀ ਆ। ਦੇਖੋ ਆਪਾਂ ਇਹ ਨਹੀਂ ਕਹਿੰਦੇ ਕਿ ਵੀ ਲੋਕਾਂ ਦਾ ਕਸੂਰ ਆ, ਉਹਨਾਂ ਕੋਲ ਇਨਫੋਰਮੇਸ਼ਨ ਹੀ ਨਹੀਂ ਪਹੁੰਚਦੀ ਕਿ ਛੋਟੇ ਗਰੋਰ ਕੋਲ, ਤੇ ਆਪਣੀ ਚਲੋ ਕੋਸ਼ਿਸ਼ ਹੈ ਵੀ ਪਹੁੰਚੇ, ਤੇ ਪਰ ਇਹ ਚੀਜ਼ਾਂ ਤੁਹਾਨੂੰ ਸੋਚਣੀਆਂ ਪੈਣੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ, ਹੈ ਨਾ। ਤੇ ਵੀ ਦੂਜੀ ਚੀਜ਼ ਇਹ ਦੇਖਣੀ ਹੁੰਦੀ ਆ ਵੀ ਪਰ ਏਕੜ ਗ੍ਰਾਸ ਕਿੰਨੀ ਹੁੰਦੀ ਆ। ਹੁਣ ਆਪਾਂ ਇੱਕ ਉਦਾਹਰਨ ਜਾਂ 2 ਉਦਾਹਰਨਾਂ ਲੈ ਲੈਂਦੇ ਹਾਂ, ਕੋਈ ਵੀ ਪਿਕ ਕਰ ਲਈਏ ਆਪਾਂ 2, ਹੈ ਨਾ, ਟੇਬਲ ਦੇ ਵਿੱਚੋਂ ਜੀ। ਪਹਿਲੀ ਆਪਾਂ ਆਲਮੰਡ ਹੀ ਪਿਕ ਕਰੀਏ, ਆਲਮੰਡ ਸਾਰੇ ਤੋਂ ਜ਼ਿਆਦਾ ਆ, ਹਾਂਜੀ। ਜੇ 1.4 ਮਿਲੀਅਨ ਏਕੜ 'ਚ ਲੱਗੇ ਆ ਤਾਂ 5.6 ਦੀ ਗ੍ਰਾਸ ਹੋਈ ਆ, 5.6 ਦੀ, ਹੈ ਨਾ, 14/28/56 $4,000 ਦੀ ਗ੍ਰਾਸ ਹੋਈ ਏਕੜ ਦੀ, ਹੈ ਨਾ। ਮੈਂ ਇਹ 'ਚ ਉਹ ਵੀ ਏਕਰੇਜ ਆ ਜਿਹੜੀ ਹਜੇ ਪ੍ਰੋਡਕਸ਼ਨ 'ਚ ਨਹੀਂ, ਆਪਾਂ ਐਵਰੇਜ ਦੀ ਗੱਲ ਕਰਦੇ, ਐਵਰੇਜ, ਹੈ ਨਾ। $4,000 ਏਕੜ ਦੀ ਗ੍ਰਾਸ ਹੋਈ ਹੈ। ਇਨਪੁਟ ਕਿੰਨੀ ਆ? ਮੈਂ ਹੁਣ ਉੱਥੇ ਹੀ ਚੱਲਿਆ ਸੀਗਾ ਵੀ ਜੇ $2,500 ਕਲਚਰਲ ਕਾਸਟ ਮੰਨ ਕੇ ਚੱਲਦੇ ਆ, ਜਿੱਥੇ ਪਾਣੀ ਦਾ ਇਸ਼ੂ ਨਹੀਂਗਾ, ਜਿੱਥੇ ਨਹੀਂਗਾ ਪਾਣੀ ਦਾ ਇਸ਼ੂ, ਉੱਥੇ $2,500 ਕਲਚਰਲ ਕਾਸਟ ਆ, ਠੀਕ ਆ, ਪਲੱਸ ਉਹਦੀ ਮੌਰਗੇਜ, ਟੈਕਸਿਸ ਤੇ ਇੰਸ਼ੋਰੈਂਸ ਪਾ ਕੇ 4,000 ਤੋਂ 4,500 ਦਾ ਖਰਚਾ ਆਉਂਦਾ, ਤੇ ਫਿਰ ਅਸੀਂ ਪੈਸੇ ਕਿੱਥੇ ਵਿਚਾ ਰਹੇ ਹਾਂ? ਪੱਲਿਓਂ ਪਾ ਰਹੇ। ਐਗਜ਼ੈਕਟਲੀ, ਤਾਂ ਹੀ ਤਾਂ ਫਿਰ ਆਪਣੀ ਹੁਣ ਫਾਰਮਿੰਗ ਦਾ ਇਹ ਨਾ ਸਿਚੁਏਸ਼ਨ ਮਾੜੀ ਹੈ, ਤੇ ਇਹ ਵਧਣੀ ਆ। ਹੁਣ ਇਹ ਜਿਹੜੀ ਇਨਪੁਟ ਕਾਸਟ ਆ, ਹੁਣ ਆਪਾਂ ਅਗਲੇ ਹਫ਼ਤੇ ਚਲੋ ਜਦੋਂ ਵੀ ਆਪਣਾ ਅਗਲੇ ਪ੍ਰੋਗਰਾਮ 'ਚ ਆਊਂਗਾ ਮੈਂ ਗੱਲ ਕਰਾਂਗੇ ਬਈ ਵਾਰ ਨੇ ਹੋਰ ਵੀ ਚੀਜ਼ਾਂ ਬਦਲ ਦੇਣੀਆਂ। ਹਾਂਜੀ, ਹੈ ਨਾ। ਉਹਦੀ ਤੇ ਪ੍ਰੈਪਰੇਸ਼ਨ ਦੇ ਵਿੱਚ ਮੈਂ ਇੱਕ ਜਿਹੜਾ ਫਾਈਨੈਂਸ ਵਾਲੇ ਬੰਦੇ ਨੇ ਗੱਲ ਕੀਤੀ ਸੀਗੀ, ਹੈ ਨਾ, ਉਹ ਗੱਲ ਦੀ ਸੀ, ਚਲੋ ਛੋਟੀ ਮੈਂ ਤੁਹਾਨੂੰ ਦੱਸਦਾ। ਉਹ ਕਹਿੰਦਾ ਵੀ ਜਨਰਲੀ ਐਂ ਹੁੰਦਾ ਵੀ ਮੰਨ ਲਓ ਵੀ ਅੱਜ ਕੋਈ ਚੀਜ਼ $20 ਦੀ ਤੁਹਾਨੂੰ ਮਿਲ ਰਹੀ ਆ, ਰਾਊਂਡ ਅਪ ਦੀ ਗੱਲ ਕਰਦੇ ਵੀ ਗੇਲਨ $20 ਦੀ ਮਿਲ ਰਹੀ ਆ ਆਪਾਂ ਨੂੰ, ਕਹਿੰਦਾ ਵੀ ਇਹ ਹੋ ਗਿਆ, ਉਹਨਾਂ ਨੇ ਕਹਿੰਦਾ ਵੀ 30% ਪ੍ਰਾਈਸ ਵੱਧ ਗਏ ਜੀ, ਕਿਉਂਕਿ ਵਾਰ ਲੱਗੀ ਆ, ਡੀਜ਼ਲ ਦਾ ਫਿਰ ਪ੍ਰਾਈਸ ਵੱਧ ਗਿਆ ਜੀ, ਉਹਨਾਂ ਨੇ ਹੋ ਗਈ $26 ਦੀ, ਠੀਕ ਹੈ ਜੀ। ਤੇ $26 ਦੀ ਕਹਿੰਦਾ ਵੀ ਮੰਨ ਲਓ ਵੀ 2 ਸਾਲਾਂ ਦੇ 3 ਸਾਲਾਂ ਦੇ ਚੀਜ਼ਾਂ ਨਾਰਮਲਾਈਜ਼ ਹੋ ਜਾਂਦੀਆਂ ਨੇ, ਵਾਰ ਦੇ ਵੀ ਇੰਪੈਕਟ ਖਤਮ ਹੋ ਜਾਂਦੇ ਆ, ਡੀਜ਼ਲ ਵੀ ਨਾਰਮਲ ਪ੍ਰਾਈਸ ਹੋ ਜਾਂਦਾ, ਠੀਕ ਹੈ। ਕਹਿੰਦਾ ਵੀ ਉਹ ਕਾਸਟ ਫਿਰ ਮੁੜ ਕੇ ਉੱਥੇ ਆ ਜਾਂਦੀ ਹੈ ਜਿੱਥੇ ਹੋਣੀ ਹੁੰਦੀ ਹੈ, ਜਿਹੜੀ ਪਹਿਲਾਂ ਸੀਗੀ, ਹੈ। ਉਹ ਕਹਿੰਦਾ ਫਿਰ ਉਹ ਕਾਸਟ $20 ਤੇ ਕਦੇ ਵੀ ਕੰਪਨੀ ਵਾਪਸ ਨਹੀਂ ਕਰਦੀ, 26 ਤੋਂ 25 ਉਹਨਾਂ ਨੇ $22 ਤੇ ਛੱਡ ਦੇਣੀ ਆ। ਉਹਦਾ ਕਾਰਨ ਇਹ ਨਹੀਂ ਗਾ ਵੀ ਇੱਕ ਤਾਂ ਚਲੋ ਪ੍ਰੋਫਿਟ ਡਰਿਵਨ ਹੁੰਦਾ, ਦੂਜਾ ਹੁੰਦਾ ਉਹ ਜਦੋਂ ਵੀ ਕੋਈ ਵੱਡਾ ਇੰਪੈਕਟ ਹੁੰਦਾ, ਕਹਿੰਦਾ ਕੰਪਨੀਆਂ ਉਹ ਚੀਜ਼ ਨੂੰ ਆਪਦੇ ਕਾਸਟ ਦੇ ਵਿੱਚ ਬਿਲਡ ਕਰ ਦਿੰਦੀਆਂ। ਵਾਟ ਇਫ ਦੈਟ ਹੈਪਨਸ ਅਗੇਨ, ਉਹਨਾਂ ਨੇ ਆਪਦਾ ਤਾਂ ਐਸੈਟ ਸਿਕਿਉਰ ਕਰ ਲਏ, ਆਪਦਾ ਸਾਰਾ ਬਿਜ਼ਨਸ ਸਿਕਿਉਰ ਕਰ ਲਿਆ, ਕਾਸਟ ਕੀ ਕੌਣ ਦੇ ਰਿਹਾ ਉਹ ਐਕਸਟਰਾ? ਕਿਸਾਨ ਜਾਂ ਜਿਹੜਾ ਵੀ ਕੰਜ਼ਿਊਮਰ, ਠੀਕ ਹੈ। ਸੋ ਉਹ ਚੀਜ਼ਾਂ ਨੇ 2500 ਜਿਹੜੀ ਅੱਜ ਆ ਰਹੀ ਹੈ ਇਹਨੇ 3000 ਹੋ ਜਾਣਾ, ਠੀਕ ਹੈ ਨਾ। ਤੇ ਫਿਰ ਆਪਣੇ ਕੋਲ ਭਾਅ ਤਾਂ ਲੱਗ ਨਹੀਂ ਰਿਹਾ ਕਿਸੇ ਪਾਸੇ ਵੀ ਹਜੇ, ਜਾਂ ਵਾਧਾ ਦੀਂਦਾ ਨੀਗਾ, ਹੈ ਨਾ।
ਚਲੋ ਇਹ ਹੁਣ ਬਦਾਮਾਂ ਦੀ ਹੁਣ ਦੂਜੀ ਕੋਈ ਹੋਰ ਜੇ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, ਆਪਾਂ ਦੂਜਾ ਆਪਣੇ ਕੋਲ ਪਿਸਤਾਸ਼ੀਓ 5 ਲੱਖ ਏਕੜ ਲੱਗਿਆ ਹੋਇਆ ਕਰੀਬ ਜੀ ਤੇ $2 ਬਿਲੀਅਨ ਦੀ ਇੰਡਸਟਰੀ ਹੈ। ਸੋ 4000 ਦੀ ਗਰੋਸ ਇਹਦੀ ਹੋਈ। ਉੱਥੇ ਕੀ ਆ ਗਿਆ? ਪਿਸਤਾਸ਼ੀਓ ਦਾ ਕੇਸ ਇਹ ਡਿਫਰੈਂਸ ਆ ਵੀ ਚਲੋ ਇਹਦੀ ਹਜੇ ਕਾਫੀ ਏਕਰੇਜ ਜਿਹੜੀ ਫੁੱਲ ਪ੍ਰੋਡਕਸ਼ਨ 'ਚ ਨਹੀਂ ਗਈ ਹੈ ਨਾ ਬਦਾਮਾਂ ਦੇ ਕੰਪੈਰੇਟਿਵ, ਇਹਦੀ ਰੇਸ਼ੋ ਫਰਕ ਹੋਊਗੀ। ਪਰ ਓਵਰਆਲ ਜੇ ਐਵਰੇਜ ਦੀ ਗੱਲ ਕਰਦੇ ਹਾਂ ਫਿਰ 4000 ਹੀ ਆ ਗਈ ਨਾ। 4000 ਗਰੋਸ ਨਾਲ ਇੱਕ ਬੰਦੇ ਦਾ ਖਰਚਾ ਨਿਕਲ ਸਕਦਾ ਖੇਤ 'ਚ, ਸਾਰੇ ਖਰਚੇ ਕਰਕੇ ਮੌਰਗੇਜ ਦੇ ਕੇ ਨਹੀਂ ਨਿਕਲ ਸਕਦਾ। ਸੋ ਉਹੀ ਸਿਚੁਏਸ਼ਨ ਬਣ ਜਾਂਦੀ ਹੈ। ਸੋ ਫਿਰ ਆਪਾਂ ਹੁਣ ਇਹ ਇੱਕ ਤਰੀਕਾ ਇਹ ਦੇਖਣ ਦਾ ਵੀ ਦੂਜੀਆਂ ਵੀ ਜਿਹੜੀਆਂ ਕ੍ਰੌਪਸ ਐਕਸਪਲੋਰ ਕਰੋ, ਉਹ ਦੇਖੋ ਵੀ ਇਹਨਾਂ ਦੇ ਕਿੰਨੀ ਏਕਰੇਜ ਆ, ਕਿੰਨੇ ਪੈਸੇ ਆ ਰਹੇ, ਵੀ ਸਾਨੂੰ ਵਾਪਸ ਆ ਰਹੇ ਕਿ ਨਹੀਂ ਆ ਰਹੇ। ਇਹ ਇਨਫੋਰਮੇਸ਼ਨ ਇੱਕ ਵਾਰੀ ਫੇਰ ਦੱਸੋ ਵੀ ਕਿੱਥੇ ਅਵੇਲੇਬਲ ਆ ਜੇ ਕਿਸੇ ਨੇ ਦੇਖਣੀ ਆ ਤਾਂ? ਜਿਹੜੀ ਤਾਂ ਦੇਖੋ ਜਿਹੜੀ CDFA ਆ ਜਾਂ ਕੈਲੀਫੋਰਨੀਆ, ਤੁਸੀਂ ਜੇ ਗੂਗਲ ਵੀ ਕਰਦੇ ਆ ਨਾ, ਜਿਹੜੀ ਐਗ ਕਮੋਡਿਟੀਜ਼ ਆ ਸਟੇਟ ਛਾਪਦੀ ਰਿਪੋਰਟਸ ਹਰੇਕ ਵਾਰ। ਅੱਛਾ, ਹੈ ਨਾ, ਉਹਦੇ ਵਿੱਚ ਵੀ ਇਹ ਨੰਬਰ ਸਾਰੇ ਆ ਜਾਂਦੇ ਨੇ। ਠੀਕ ਹੈ, ਤੇ ਤੁਸੀਂ ਅੱਡ ਬੋਰਡਸ ਤੋਂ ਵੀ ਜਾ ਕੇ ਨੰਬਰ ਲੈ ਸਕਦੇ ਹੋ। ਉਹਨਾਂ ਦੀ ਹਰੇਕ ਦਿਨ ਜਿਵੇਂ ਐਲਮੰਡ ਬੋਰਡ ਆਪਦੀ ਛਾਪਦਾ, ਤੇ ਡੇਅਰੀ ਵਾਲੇ ਆਪਦੀ ਛਾਪਦੇ ਨੇ, ਪਿਸਤਾਸ਼ੀ ਵਾਲੇ ਆਪਦੀ ਛਾਪਦੇ ਨੇ। ਠੀਕ ਹੈ, ਤੇ ਇਹ ਸਾਰੀਆਂ ਉਹਦੇ ਵਿੱਚੋਂ ਵੀ ਨਿਕਲ ਆਉਂਦੀਆਂ ਨੇ। ਠੀਕ ਹੈ, ਕੁਛ ਕੁ ਜਿਹੜੇ ਬਾਕੀ ਦੇ ਲਿੰਕ ਨੇ ਮੈਂ ਜਦੋਂ ਪ੍ਰੋਗਰਾਮ ਫਿਨਿਸ਼ ਹੋਇਆ ਉਹਦੇ ਥੱਲੇ ਵੀ ਪੋਸਟ ਕਰ ਦਵਾਂਗਾ, ਪਾ ਦਿਓ ਜੀ, ਤੇ ਉਹ ਵੀ ਦੇਖ ਸਕਦੇ। ਤੇ ਆਪਾਂ ਬ੍ਰੇਕ ਲੈ ਲਈਏ ਇੱਥੇ ਇੱਕ ਛੋਟੀ ਜੀ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਤੇ ਗੱਲਬਾਤ ਅਪਡੇਟ ਫਾਰਮਿੰਗ ਦੇ ਵਿੱਚ ਇਉਂ ਹੀ ਜਾਰੀ ਰਹੇਗੀ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲ। ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਕਲੈਕਸ਼ਨ ਕਾਲਸ ਬੰਦ ਕਰਵਾਓ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਕਲੈਕਸ਼ਨ ਕਾਲਸ ਬੰਦ ਕਰਵਾਓ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਕਲੈਕਸ਼ਨ ਕਾਲਸ ਬੰਦ ਕਰਵਾਓ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਫਾਰਮਿੰਗ। ਅਰਸ਼ਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਜੀ। ਆਪਣੇ ਕੋਲ ਕੁਝ ਕੁ ਮਿੰਟ ਬਚੇ ਆ ਤੇ ਜਾਂਦੇ ਜਾਂਦੇ ਜਿੱਦਾਂ ਤੁਸੀਂ ਅਗਾਵੇ ਦਾ ਦੱਸਿਆ ਵੀ 5.5 ਇੰਚ ਦੇ ਵਿੱਚ ਤੁਸੀਂ ਉਹਦੀ ਕ੍ਰੌਪ ਐਨੂਅਲ ਪ੍ਰੋਡਕਸ਼ਨ ਜਿਹੜੀ ਉਹਦੀ ਕਰ ਸਕਦੇ ਆ। ਇਸ ਤੋਂ ਇਲਾਵਾ ਹੋਰ ਕਿਹੜੀਆਂ ਕ੍ਰੌਪਸ ਨੇ ਜਿੱਦਾਂ ਪਾਣੀ ਘੱਟ ਲੈਂਦਾ ਹੈ, ਜਿੱਦਾਂ ਹੁਣ 5 ਏਕੜ ਫੁੱਟ ਅਲਫਾ ਆ, ਤਕਰੀਬਨ 4 ਫੁੱਟ ਜਿਹੜਾ ਐਲਮੰਡ ਨੂੰ ਲੱਗਦਾ ਆ। ਹੋਰ ਕਿਹੜੀਆਂ ਕ੍ਰੌਪਸ ਨੇ ਜਿੱਦਾਂ 5 ਇੰਚ ਵਾਲਾ ਜਾਂ ਇਸ ਤੋਂ ਆਲੇ ਦੁਆਲੇ 12-13 ਇੰਚ 2 ਫੁੱਟ ਤੋਂ ਥੱਲੇ ਵਾਲੀਆਂ ਹੋਰ ਕਿਹੜੀਆਂ ਕ੍ਰੌਪਸ ਨੇ? ਨਹੀਂ ਦੇਖੋ, ਇੱਕ ਤਾਂ ਤਰੀਕਾ ਇਹੀ ਹੁੰਦਾ ਵੀ ਜਿਹੜੀਆਂ ਤੁਸੀਂ ਕ੍ਰੌਪਸ ਲਾ ਲਓ ਹੈ ਨਾ ਘੱਟ ਵਾਲੀਆਂ। ਦੂਜਾ ਹੁੰਦਾ ਵੀ ਥੋੜ੍ਹੀ ਜਿਹੀ ਡਿਵਰਸੀਫਿਕੇਸ਼ਨ ਇਸ ਐਂਗਲ ਤੋਂ ਕਰੋ ਵੀ ਐਨੂਅਲ ਕ੍ਰੌਪਸ ਹੋ ਜਾਣ ਵਿੱਚ ਮਿਕਸ, ਵੀ ਜਿਸ ਸਾਲ ਪਾਣੀ ਦੀ ਅਵੇਲੇਬਿਲਿਟੀ ਘੱਟ ਆ ਤੁਸੀਂ ਉਸ ਸਾਲ ਨਾ ਲਾਓ, ਜਿਸ ਸਾਲ ਪਾਣੀ ਦੀ ਅਵੇਲੇਬਿਲਿਟੀ ਹੈਗੀ ਆ ਉਸ ਸਾਲ ਲਾ ਲਓ। ਉਹਦੇ ਨਾਲ ਕੀ ਆ, ਤੁਹਾਡੀ ਜਿਹੜੀ ਓਵਰਆਲ ਪਾਣੀ ਦੀ ਯੂਜ਼ੇਜ ਆ ਉਹ ਘੱਟ ਜਾਂਦੀ ਹੈ। ਤੇ ਇੱਕ ਆਪਸ਼ਨ ਜਿਹੜੀ ਆਪਾਂ ਇਸ ਪ੍ਰੋਗਰਾਮ 'ਚ ਬਹੁਤ ਵਾਰ ਡਿਸਕਸ ਕਰਦੇ ਹਾਂ, ਖਾਸ ਕਰਕੇ ਦਇਆਦੀਪਕ ਸਿੰਘ ਤੇ ਜਸਵੀਰ ਸਿੰਘ, ਟੈਕਨੋਲੋਜੀ ਦੀ ਹੈ ਨਾ। ਟੈਕਨੋਲੋਜੀ ਦਾ ਬਹੁਤ ਵੱਡਾ ਫੈਕਟਰ ਹੈ ਸਾਰੇ ਦੇ ਵਿੱਚ। ਠੀਕ ਹੈ ਜੀ। ਠੀਕ ਹੈ ਨਾ। ਟੈਕਨੋਲੋਜੀ ਜੇ ਕੁਛ ਵੀ ਨਹੀਂ, ਤੁਹਾਡੇ ਫਾਰਮ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਗਈ ਹੈ ਨਾ, ਮਤਲਬ ਵੀ ਪਾਣੀ ਦੀ ਕੁਆਲਿਟੀ ਵਧੀਆ, ਇਰੀਗੇਸ਼ਨ ਸਿਸਟਮ ਵਧੀਆ ਚੱਲ ਰਿਹਾ ਸਾਰਾ, ਤਾਂ ਵੀ ਜੇ ਪ੍ਰੋਪਰ ਆਟੋਮੇਸ਼ਨ ਤੇ ਸੈਂਸਰ ਵਗੈਰਾ ਯੂਜ਼ ਕਰਦੇ ਆ ਨਾ ਤੇ ਡੇਟਾ ਯੂਜ਼ ਕਰਦੇ ਆ, ਤੁਹਾਡੇ ਕੋਲ ਲੱਗਿਆ ਹੋਇਆ ਵੈਦਰ ਸਟੇਸ਼ਨ, 10% 8 ਤੋਂ 10% ਤਾਂ ਪਾਣੀ ਉਹੀ ਸੇਵ ਹੋ ਜਾਂਦਾ। ਅੱਛਾ, ਹੈ ਨਾ। ਤੇ ਜੇ ਉੱਥੇ ਕੋਈ ਪਾਣੀ ਦਾ ਇਸ਼ੂ ਆ, ਮਤਲਬ ਤੁਸੀਂ ਥੱਲੇ ਪਾਣੀ 'ਚ ਸਾਲਟ ਪੁੱਲ ਕਰ ਰਹੇ ਆ, ਫਿਰ ਤੁਸੀਂ ਪਾਣੀ ਜ਼ਿਆਦਾ ਲਾ ਰਹੇ ਆ, ਫਿਰ ਉਹਨੂੰ ਟਰੀਟ ਕਰ ਰਹੇ, ਫਿਰ ਤਾਂ ਸੇਵਿੰਗਸ ਹੋਰ ਵੀ ਜ਼ਿਆਦਾ ਵੱਧ ਜਾਂਦੀ। ਠੀਕ ਹੈ ਨਾ। ਸੋ ਟੈਕਨੋਲੋਜੀ ਯੂਜ਼ ਕਰੋ ਜਿੰਨੀ ਕੁ ਅਵੇਲੇਬਲ ਆ। ਠੀਕ ਹੈ ਜੀ। ਠੀਕ ਹੈ ਨਾ। ਉਹਦੇ ਨਾਲ ਪਾਣੀ ਦੀ ਯੂਜ਼ੇਜ ਘੱਟ ਜਾਣੀ ਹੈ। ਦੇਖੋ ਆਪਾਂ ਆਪਾਂ ਵੱਡੀ ਪਿਕਚਰ 'ਚ ਕਹਿੰਦੇ ਆ, ਆਪਾਂ ਇਹੀ ਕਹਿੰਦੇ ਆ ਨਾ ਵੀ 4.5 ਮਿਲੀਅਨ 'ਚੋਂ 1 ਮਿਲੀਅਨ ਏਕੜ ਰਿਸਕ ਤੇ ਆ ਸੈਨੋਕਿਨ ਵੈਲੀ 'ਚ। ਹਾਂਜੀ। ਠੀਕ ਹੈ ਨਾ। ਸੋ 25% ਬਣ ਜਾਂਦਾ ਨਾ। 10% ਆਪਾਂ ਇਹ ਵੀ ਕਹਿ ਰਹੇ ਵੀ 8 ਤੋਂ 10% ਜੇ ਆਪਾਂ ਪ੍ਰੋਪਰਲੀ ਪਾਣੀ ਦੀਆਂ ਟੈਕਨੀਕਸ ਯੂਜ਼ ਕਰੀਏ ਤਾਂ ਉਹ ਸੇਵਿੰਗ ਹੋ ਸਕਦੀ ਹੈ ਜੀ। ਦੇਖ ਲਓ ਵੀ ਅੱਧਾ ਆਲਮੋਸਟ ਏਕਰੇਜ ਬਚ ਸਕਦੀ ਹੈ ਜੇ ਆਪਾਂ ਪਾਣੀ ਦੀ ਵਰਤੋਂ ਹੀ ਸਹੀ ਕਰਨ ਲੱਗ ਜੀ। ਹੈ ਨਾ। ਪਰ ਉਹਦੇ ਲਈ ਆਪ ਗਰੋਅਰ ਨਹੀਂ ਇਨੀਸ਼ੀਏਟਿਵ ਐਡਾ ਲੈ ਸਕਦਾ। ਉਹਦੇ ਲਈ ਸਟੇਟ ਤੇ ਫੈਡਰਲ ਅਥਾਰਟੀਜ਼ ਨੂੰ ਇਕੱਠੇ ਹੋ ਕੇ ਇਨੀਸ਼ੀਏਟਿਵ ਲੈਣਾ ਪੈਣਾ, ਫਿਰ ਇਹ ਚੀਜ਼ਾਂ ਅਚੀਵ ਹੋ ਸਕਦੀਆਂ, ਤਾਂ ਟ੍ਰਾਂਜੀਸ਼ਨ ਹੋਊਗੀ। ਤੇ ਉਦੋਂ ਬਿਨਾਂ ਫਿਰ ਕੁਛ ਕੁ ਕ੍ਰੌਪਸ ਦੀ ਟ੍ਰਾਂਜੀਸ਼ਨ ਹੋਵੇ, ਗਾਵੇ ਲੱਗ ਗਏ, ਕਿਤੇ ਕੁਛ ਲੱਗ ਗਏ, ਹੈ ਨਾ। ਜਾਂ ਜਿਹੜੀਆਂ ਤੁਸੀਂ ਐਨੂਅਲ ਕ੍ਰੌਪਸ ਲਾ ਲਈਆਂ, ਥੋੜ੍ਹਾ ਬਹੁਤਾ ਸੋਲਰ ਲੱਗ ਗਿਆ, ਤੇ ਫਿਰ ਵੀ ਜਿਹੜੀ ਸਾਰੀ ਲੈਂਡ ਆ ਉਵੇਂ ਦੀ ਉਵੇਂ ਪ੍ਰੋਡਕਸ਼ਨ 'ਚ ਰਹਿ ਜੂਗੀ ਡਿਫਰੈਂਟ ਮੀਨਸ ਥਰੂ, ਹੈ ਨਾ। ਪਰ ਉਹ ਆਮ ਛੋਟੇ ਗਰੋਅਰ ਦੇ ਹੱਕ ਦੇ ਨਹੀਂ, ਉਹਦੇ ਲਈ ਆਪਾਂ ਜ਼ੋਰ ਲਾ ਰਹੇ ਹਾਂ ਜਿੰਨਾ ਕੁ ਪੰਜਾਬੀ ਅਮਰੀਕਨ ਗਰੋਅਰਸ ਗਰੁੱਪ ਤੋਂ ਵੀ ਲਾ ਸਕਦੇ ਹਾਂ ਆਪਾਂ, ਹੈ ਨਾ। ਚਾਹੇ ਉਹ ਸੈਕਰਾਮੈਂਟੋ ਹੈ ਜਾਂ DC ਆ, ਜਿੰਨੀ ਕੁ ਆਪਣੀ ਫੀਡਬੈਕ ਆਪਾਂ ਭੇਜਦੇ ਹਾਂ। ਤੇ ਪਰ ਇਹ ਗੱਲ ਜ਼ਰੂਰ ਆ, ਦੇਖੋ ਜਿਹੜੀ ਐਤਕੀ ਇੱਕ ਰਿਪੋਰਟ ਆਪਣੇ ਆਊਗੀ ਛੇਤੀ ਕੋਈ, ਜਿਹੜੀ ਕੈਫ ਤੇ UC ANR ਨੇ ਭੇਜਣੀ ਆ ਨੈਚੁਰਲ ਰਿਸੋਰਸ ਡਿਪਾਰਟਮੈਂਟ ਨੂੰ, ਜੀ। ਉਹਦੇ 'ਚ ਉਹਨਾਂ ਨੇ ਇਹ ਗੱਲ, ਜਿਹੜਾ ਮੇਨ ਪੁਆਇੰਟ ਇਹ ਲਿਖਿਆ ਵੀ ਮਲਟੀਪਲ ਅਥਾਰਟੀਜ਼ ਹੈਵ ਟੂ ਕਮ ਟੂਗੈਦਰ, ਵੀ ਸਾਰਿਆਂ ਨੂੰ ਇਕੱਠੇ ਹੋ ਕੇ ਸੈਨੋਕਿਨ ਦੇ ਫਾਰਮਰਸ ਨੂੰ ਬਚਾਉਣਾ ਪੈਣਾ, ਅਦਰਵਾਈਜ਼ ਇਹਦਾ ਕੋਈ ਸੋਲਿਊਸ਼ਨ ਨਹੀਂ। ਇੱਕ ਜਣਾ ਨਹੀਂ ਕਰ ਸਕਦਾ। ਉਹਦੇ 'ਚ ਆਪਣੀ ਵੀ ਪਾਰਟੀਸਪੇਸ਼ਨ ਆ ਪੰਜਾਬੀ ਅਮਰੀਕਨ ਗਰੋਅਰਸ ਗਰੁੱਪ ਦੀ ਵੀ ਉਸ ਡਰਾਫਟ ਦੇ ਵਿੱਚ। ਠੀਕ ਹੈ। ਹੈ ਨਾ। ਤੇ ਕਿਉਂਕਿ ਜੇ ਇੱਕ ਸਟੇਟ ਕੋਈ ਨੇ ਫੰਡ ਨਹੀਂ, ਪਰ ਲਾਅ ਸਟੇਟ ਦਾ ਸਿਗਮਾ, ਫੈਡਰਲ ਕੋ ਫੰਡ ਹੁੰਦੇ ਜਨਰਲੀ, ਪਰ ਉਹ ਕਹਿੰਦੇ ਲਾਅ ਤੁਹਾਡਾ, ਇਹਦਾ ਸਾਡਾ ਕੋਈ ਲੈਣ ਦੇਣ ਨਹੀਂ ਗਾ, ਆਪੇ ਦੇਖੋ। ਹਾਂ। ਸੋ ਅੱਡ ਅਥਾਰਟੀਜ਼ ਅੱਡ ਸਿਸਟਮ ਨੇ, ਉਹ ਸਾਰਿਆਂ ਨੇ ਇਕੱਠੇ ਹੋ ਕੇ ਹੀ ਜੇ ਲੱਗਣਗੇ ਤਾਂ ਉਹਦਾ ਕੋਈ ਨਾ ਕੋਈ ਸੋਲਿਊਸ਼ਨ ਨਿਕਲ ਸਕਦਾ ਮੈਨੂੰ ਲੱਗਦਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇਕੱਠੇ ਕਰੋ। ਬਾਕੀ ਬਾਰ-ਬਾਰ ਆਪਾਂ ਇਹੀ ਕਹਿੰਦੇ ਹਾਂ ਵੀ ਆਪਾਂ ਮੇਲੇ ਤੋਂ ਵੀ ਇੱਕ ਸਾਰਿਆਂ ਨੂੰ ਆਵਾਜ਼ ਦਿੱਤੀ ਸੀ ਵੀ ਜਿੰਨੇ ਵੀ ਪ੍ਰੋਗਰਾਮਸ ਆਉਂਦੇ ਨੇ, ਏਡ ਆਉਂਦੀ ਆ, ਉਹ ਯੂਜ਼ ਕਰੋ ਆਪਦੇ ਇਨਫਰਾਸਟਰਕਚਰ ਤੇ ਆਪਦੀ ਇਨਪੁਟ ਕਾਸਟ ਨੂੰ ਘਟਾਓ। ਇਹ ਬਹੁਤ ਜ਼ਰੂਰੀ ਹੈ। ਜੇ ਇਨਪੁਟ ਕਾਸਟ ਤੁਹਾਡੀ ਸਟੇਬਲ ਰਹੂਗੀ ਤਾਂ ਆਟੋਮੈਟਿਕਲੀ ਤੁਹਾਡੇ ਪੈਸੇ ਬਚ ਜਾਣੇ। ਦੇਖੋ ਵੀ ਇੰਨਾ ਫਰਕ ਆ ਲੋਕਾਂ ਦਾ, ਕਿਸੇ ਖੇਤ ਦੇ ਵਿੱਚ 1 ਏਕੜ ਫੁੱਟ ਪਾਣੀ ਲਾਉਣ ਦਾ ਖਰਚਾ $100 ਤੋਂ ਘੱਟ ਆ, ਕਿਸੇ ਦਾ 1000, 10 ਗੁਣਾ। ਹਾਂ। ਸੋ ਇੰਨੀ ਜ਼ਿਆਦਾ ਵੇਰੀਏਸ਼ਨ ਇਕੱਲੀ ਇੱਕ ਇਨਪੁਟ ਕਾਸਟ, ਇਹ 'ਚੋਂ ਆਪਣੇ ਕੋਲ 8-10 ਅੱਡ ਤਰੀਕੇ ਦੀਆਂ ਹੈਗੀਆਂ ਨੇ। ਸੋ ਇੰਨੀ ਵੇਰੀਏਸ਼ਨ ਨਹੀਂ ਹੋਣੀ ਚਾਹੀਦੀ ਕਿ ਫਾਰਮ ਟੂ ਫਾਰਮ। ਇਹ ਚੀਜ਼ਾਂ ਤੇ ਕੰਮ ਕਰਨ ਦੀ ਲੋੜ। ਈਵਨ ਬਿਜਲੀ ਦੇ ਖਰਚੇ ਨੂੰ ਵੀ ਇਦਾਂ ਹੀ ਆ,
ਜਿੱਥੇ ਹਾਂਜੀ। ਪੀਜੀਐਨ ਨਹੀਂ ਉੱਥੇ ਜ਼ਿਆਦਾ ਰਗੜਾ, ਜਿੱਥੇ ਥੋੜੇ ਦੂਜੀਆਂ ਆ ਤੁਹਾਡਾ ਸ਼ਹਿਰ ਵਾਲਿਆਂ ਇਰੀਗੇਸ਼ਨ ਦੀ ਸਿਸਟਮ ਆਪਟੀਮਾਈਜ਼ ਆ, ਤੁਸੀਂ ਸਹੀ ਹਾਂ ਟਾਈਮ ਸਮਾਰਟ ਚਲਾਉਂਦੇ ਆ, ਆ। ਸਹੀ ਟਾਈਮ ਬੰਦ ਕਰਦੇ ਆ, ਕੀ ਹੂੰ। ਟੈਕਨੋਲੋਜੀ ਕਿੰਨੀ ਕੀ ਯੂਜ਼ ਹੁੰਦੀ ਆ, ਉਹ ਸਾਰੀਆਂ ਚੀਜ਼ਾਂ ਦੇਖੋ, ਉਹ ਤਾਂ ਗਰੋਅਰ ਪਰ ਇਹ ਨੇ ਆਪ ਟ੍ਰਾਂਜੀਸ਼ਨ ਟਾਈਮ ਆਈ ਥਿੰਕ ਅਰਸ਼ਦੀਪ ਸਿੰਘ 4-5 ਸਾਲ ਦਾ ਤਾਂ ਹੈਗਾ ਹੀ ਆ 2029 ਤੱਕ ਹੀ ਆ। ਉਦੋਂ ਬਾਅਦ 'ਚ ਫਿਰ ਲੈਣ ਜਦੋਂ ਇੱਕੋ ਦਮ ਹੀ ਸ਼ਰਿੰਕ ਹੋਈ ਤੇ ਫਿਰ ਵੀ ਆਹ ਹੁਣ ਜਿਹੜੇ ਰਹਿ ਗਏ ਆ 2-3 ਸੀਜ਼ਨ ਨੇ ਉਹਦੇ ਵਿੱਚ ਚੇਂਜ ਕਰਕੇ ਕਰਨੀ ਦੇਖ ਲਓ। ਪੈਣੀ ਹੈ। ਹਰ ਸਾਲ ਕੁਝ ਚੇਂਜ ਕਰਕੇ ਦੇਖਣਾ ਪੈਣਾ, ਰਕਬਾ ਘਟਾ ਕੇ ਜਾਂ ਉਹਨੂੰ ਖਾਸ ਕਰਕੇ ਬਦਲ ਇੱਥੇ ਕੇ। ਪਾਣੀ ਦਾ ਇਸ਼ੂ ਉਸ ਐਂਗਲ ਤੋਂ ਜੇ ਆਪਾਂ ਗੱਲ ਕਰੀਏ, ਜਿੰਨੀ ਹੂੰ। ਇੰਗਲੈਂਡ ਤੇ ਪਾਣੀ ਦਾ ਇਸ਼ੂ ਆ ਜਾਂ ਪਾਣੀ ਬਹੁਤ ਡੂੰਘੇ ਆ, ਉਹਨਾਂ ਤੇ ਬਹੁਤ ਇੰਪੈਕਟ ਪੈਣਾ। ਇੱਕ ਤਾਂ ਇਹ ਚੀਜ਼ ਆ ਨਾ ਵੀ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਵੀ ਸ਼ਾਇਦ ਇਕਵਿਪਮੈਂਟ ਨੂੰ ਲੈ ਕੇ, ਪਰ ਆਪਾਂ ਆਫ ਏਅਰ ਗੱਲ ਕਰਦੇ ਸੀਗੇ ਬ੍ਰੇਕ ਦੇ ਵਿੱਚ ਵੀ ਚਲੋ ਟਰੈਕਟਰ ਤਾਂ ਉਹੀ ਰਹਿਣੇ ਆ, ਉੱਤੇ ਲਾਉਣ ਵਾਲੇ ਸੰਦ ਹੀ ਬਦਲਨੇ ਆ ਥੋੜੇ ਜਿਹੇ। ਉਹ ਤਾਂ ਫਿਰ ਬੰਦੇ ਨੂੰ ਇੰਨੀ ਕੁ ਐਡਜਸਟਮੈਂਟ ਤਾਂ ਆਪ ਕਰਨੀ ਹੋਈ ਪੈਣੀ ਆ ਵੀ ਜੇ ਚਾਹੁੰਦੇ ਆ ਵੀ ਤੁਸੀਂ ਇਸ ਬਿਜ਼ਨਸ ਦੇ ਵਿੱਚ ਜਿਹੜਾ ਉਹ ਰਹੋ ਤੇ ਖੇਤੀ ਦੇ ਨਾਲ ਜਿਹੜੇ ਉਹ ਜੁੜੇ ਰਹੋ। ਸੋ ਡੈਫੀਨੇਟਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਆ, ਪਰ ਮੈਨੂੰ ਲੱਗਦਾ ਇਹਦੇ ਵਿੱਚ ਇੱਕ ਆਪਸ਼ਨ ਖਾਸ ਕਰਕੇ ਜਦੋਂ ਇਨਵੈਸਟਮੈਂਟ ਪ੍ਰੋਪਰਟੀਜ਼ ਵਾਲੀ ਆਉਂਦੀ, ਫਾਰਮ ਮੈਨੇਜਮੈਂਟ ਵਾਲਿਆਂ ਦਾ ਕਾਫੀ ਕੰਮ ਵੱਧ ਜਾਂਦਾ। ਉਹ ਇੱਕ ਇੰਡਸਟਰੀ ਹੌਲੀ ਹੌਲੀ ਬੂਮ ਹੋਊਗੀ, ਮੈਨੂੰ ਲੱਗਦਾ ਕਿ ਹੋ ਰਹੀ ਆ। ਇੰਡਸਟਰੀ ਤਾਂ ਬਹੁਤ ਬੂਮ ਹੋ ਰਹੀ ਹੈ ਜੀ। ਇੰਡਸਟਰੀ ਫਾਰਮ ਮੈਨੇਜਮੈਂਟ ਦੀ ਹੋਊਗੀ, ਇੰਡਸਟਰੀ ਵਾਟਰ ਮੈਨੇਜਮੈਂਟ ਦੀ ਹੋਊਗੀ, ਇੰਡਸਟਰੀ ਵਾਟਰ ਟ੍ਰੇਡਿੰਗ ਦੀ ਹੋਊਗੀ, ਵਾਟਰ ਬੈਂਕਿੰਗ ਦੀ ਹੋਊਗੀ, ਵਾਟਰ ਬੈਂਕਿੰਗ ਦੀ ਹੋਊਗੀ। ਸੋ ਇੰਡਸਟਰੀ ਤਾਂ ਬਹੁਤ ਜ਼ਿਆਦਾ ਆਪਸ਼ਨਸ ਨੇ ਐਗ ਦੇ ਵਿੱਚ। ਅਸੀਂ ਆਪਾਂ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਇਹ ਰੀਡ ਬਿਟਵੀਨ ਦਾ ਲਾਈਨਸ ਆ ਜਿਹਨੂੰ ਕਹਿੰਦੇ ਹੁੰਦੇ ਆ। ਇਹ ਗੱਲ ਆਪਾਂ ਬਹੁਤ ਪ੍ਰਚਾਰੀ ਆ, ਉਹ ਵੀ ਪ੍ਰਚਾਰਦੇ ਆ ਵੀ ਜਵਾਕਾਂ ਨੂੰ ਐਗ ਦੇ ਵਿੱਚ ਇਨਵੋਲਵ ਕਰੋ, ਜਵਾਕਾਂ ਨੂੰ ਐਗ ਦੇ ਵਿੱਚ ਇਨਵੋਲਵ ਕਰੋ, ਹੈ ਨਾ। ਤੇ ਕਿਉਂਕਿ ਪੁਰਾਣੇ ਬੰਦਿਆਂ ਨੇ ਸਾਰੀਆਂ ਚੀਜ਼ਾਂ ਸਮਝਾਉਣੀਆਂ ਕਾਫੀ ਵੱਡਾ ਚੈਲੰਜ ਬਣ ਜਾਂਦਾ, ਟੂ ਬੀ ਓਨੈਸਟ। ਕਾਰਬਨ ਸੀਕੁਐਸਟਰਿੰਗ ਸਮਝਾਉਣੀ ਕਿਸੇ ਆਮ ਬੰਦੇ ਨੂੰ, ਜਿਵੇਂ ਮੈਂ ਆਪਦੇ ਬਜ਼ੁਰਗ ਦੀ ਗੱਲ ਕਰਦਾ ਵੀ ਉਹਨੂੰ ਕਾਰਬਨ ਸੀਕੁਐਸਟਰਿੰਗ ਮੈਂ ਸਮਝਾਉਣ ਲੱਗਾ, ਕਦੇ ਨਹੀਂ ਸਮਝਣੀ। ਠੀਕ ਹੈ ਨਾ। ਤੇ ਪਰ ਜੇ ਹੁਣ ਮੈਂ ਤੁਹਾਨੂੰ ਸਮਝਾਉਂਗਾ ਤੁਸੀਂ ਸਮਝ ਲੈਣੀ ਹੈ। ਸੋ ਨਵੇਂ ਜਵਾਕਾਂ ਨੂੰ ਆਉਣਾ ਖੇਤੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ। ਓਪਰਚੁਨਿਟੀਜ਼ ਬਹੁਤ ਜ਼ਿਆਦਾ ਨੇ। ਤੇ ਗੁਰਮਿੰਦਰ ਸੰਘਾ ਆਉਂਦੇ ਹੁੰਦੇ ਆ ਆਪਣੇ ਜਿਹੜਾ ਗੇਟਵੇ ਟੂ ਕਾਲਜ ਪ੍ਰੋਗਰਾਮ ਕਰਦੇ ਆ ਜੀ, ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਸੀ। ਮੈਂ ਵੀ ਕਿਹੜੀ ਇੰਡਸਟਰੀ ਹੈ ਜਿੱਥੇ ਦਿਨੋਂ ਦਿਨ ਕੰਪੀਟੀਸ਼ਨ ਘਟਦਾ, ਕਹਿੰਦੇ ਵੀ ਐਗ ਹੀ ਲੱਗਦੀ ਮੈਨੂੰ ਤਾਂ। ਮੈਂ ਕਿਹਾ ਇਕੱਲੀ ਐਗ ਹੀ ਆ ਕੰਪੀਟੀਸ਼ਨ ਘਟ ਰਿਹਾ ਜਿੱਥੇ ਘਟ ਰਿਹਾ। ਨਹੀਂ, ਹਰੇਕ ਜਿੱਥੇ ਮਰਜ਼ੀ ਜਾਓ ਜੋਬ ਲੈ ਕੇ ਦਿਖਾਓ। ਅੱਜ ਦਾ ਜਿਹੜਾ ਕੋਈ ਕੰਪਿਊਟਰ ਇੰਜੀਨੀਅਰ ਹੈ ਸਕੂਲ 'ਚ ਜਾਂ ਕਾਲਜ 'ਚ ਜਾਂ ਯੂਨੀਵਰਸਿਟੀ 'ਚ ਨਿਕਲਦਾ, ਜੋਬ ਲੈ ਕੇ ਦਿਖਾਵੇ ਇੰਨੀ ਜ਼ਿਆਦਾ ਜਿਹੜੀ ਹੈਗੀ ਆ 10-11 ਮਹੀਨਿਆਂ ਤੋਂ ਬੇਰੀਏ ਵਾਲੇ ਇੰਜੀਨੀਅਰ ਬੈਠੇ ਆ, ਲੇ ਆਫ ਹੋਏ। ਠੀਕ ਹੈ ਨਾ। ਤੇ ਤੁਸੀਂ ਐਗ ਦਾ ਮੈਨੂੰ ਕੋਈ ਬੰਦਾ ਪੜ੍ਹ ਕੇ ਦਿਖਾਵੇ, ਕੋਈ ਵੀ ਸਟੱਡੀ ਹੋਵੇ, ਤੇ ਮੈਨੂੰ ਦਿਖਾਵੇ ਜੇ ਉਹਨੂੰ ਜੋਬ ਨਹੀਂ ਮਿਲਦੀ, ਮੈਂ ਕਹਿੰਦਾ ਵੀ ਮੈਂ ਆਪ ਲਵਾ ਦੂੰਗਾ। ਇੰਨੀਆਂ ਜੌਬਸ ਅਵੇਲੇਬਲ ਆਹ ਡਿਫਰੈਂਸ ਆ ਆਪਣੇ 'ਚ। ਪਰ ਅਸੀਂ ਐਗ 'ਚ ਆਉਣਾ ਨਹੀਂ ਚਾਹੁੰਦੇ ਕਿਉਂਕਿ ਸਾਨੂੰ ਲੱਗਦਾ ਐਗ ਗੰਦਾ ਕੰਮ ਆ। ਗੰਦਾ ਕੰਮ ਕੋਈ ਨਹੀਂ ਹੈਗਾ, ਬਹੁਤ ਵਧੀਆ ਫਿਊਚਰ ਹੈ ਇਹਦੇ ਵਿੱਚ। ਬਿਲਕੁਲ। ਬਹੁਤ ਬਹੁਤ ਧੰਨਵਾਦ ਅਰਸ਼ਦੀਪ ਸਿੰਘ, ਬੜੀ ਮਿਹਰਬਾਨੀ। ਅੱਜ ਦੇ ਪ੍ਰੋਗਰਾਮ ਨੂੰ ਹੁਣ ਇੱਥੇ ਕਰਦੇ ਆਪਾਂ ਸਮਾਪਤ। ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।